ਟਾਈਮ ਸੀ ਇਸ ਰੋਡ ਦੇ ਉੱਤੋਂ ਨਾ ਅਸੀਂ ਦਿੱਲੀ ਜਾਈਦਾ ਸੀ ਠੀਕ ਹੈ ਚੋਰੀ ਦੀ ਬਸ ਹੋ ਗਈ ਇਹ ਮਿੱਠੀ ਕੋੜੀ ਹੈ ਲੂਣੀ ਹੈ ਯਾਰ ਜੀ ਕਹਿੰਦੇ ਲੂਣੀ ਹੈ ਕੋਈ ਮਿੱਠੀ ਤੁਸੀਂ ਆ ਕੀ ਸ਼ਰਾਰਾ ਪਾਇਆ ਬੁੱਢੇ ਸ਼ਰਾਰਾ ਖੇਤ ਮਿੱਟੀ गुड मॉर्निंग गाइस कैसे हैं आप सब नेरा कीता मां जी बत्तियां बाल लिया करो यार 2 बत्तियां भी बाल लिया करो सारा दिन सिर्फ नेरा करके बैठ रहे हैं ਤੁਸੀਂ ਕੀ ਨੇਰੇ ਚ ਪੈਦਾ ਹੋਏ ਜੀ ਅਬਦੁਲ ਨਿਜ਼ਾਮ ਰੋਜ਼ਨਾਮਾ ਆਇਆ ਪਿਆ ਆਏ ਰੋਜ਼ਨਾਮਾ ਆਇਆ ਅੱਜ ਰੋਜ਼ਨਾਮ ਚ ਆਇਆ ਅੱਜ ਹੈ ਤੇ ਤਾਂ ਪਰ ਜਿਹੜਾ ਨਾ ਬੱਤੀਆਂ ਬੰਦ ਕੀਤੇ ਲਓ ਜੀ ਰੋਜ਼ਨਾਮ ਚ ਕਿੰਨਾ ਆ ਗਿਆ ਜੀ ਆਪਣਾ ਅੱਲਾਹ ਤਾਲਾ ਪਰ 3270 ਰੁਪਏ ਬਿੱਲ ਆਇਆ ਸਿਰਫ ਇੰਨਾ ਘੱਟ ਏਸੀ ਚਲਾ ਗੈਸ ਦਾ ਹੈ ਗੈਸ ਦਾ 3200 ਰੁਪਏ ਇੰਨਾ ਕਦਾ ਆ ਗਿਆ ਵੀ ਬਾਲੀ ਤੇ ਆਪਾਂ ਸਾਰਾ ਦਿਨ ਸਿਲੰਡਰ ਆ ਫਿਰ ਵੀ ਗੈਸ ਦਾ ਇੰਨਾ ਬਿੱਲ ਰੱਬ ਨੂੰ ਪਤਾ ਜਾਂ ਉਹਨਾਂ ਨੂੰ ਪਤਾ ਤੁਸੀਂ ਸਲਾਦਾਂ ਖਾਂਦੇ ਜੇ ਤਾਂ ਬਿੱਲ ਬਹੁਤਾ ਆਉਂਦਾ ਉਹਨਾਂ ਨੇ ਕਿਹਾ ਮਾਈ ਝੜ ਗਈ ਕੁਕਿੰਗ ਠੀਕ ਹੈ ਤੇ ਮਾਈ ਚੁੱਲ੍ਹਾ ਘੱਟ ਚਲਾ ਰਹੀ ਤਾਂ ਕਰਕੇ ਬਿੱਲ ਬਹੁਤਾ ਭੇਜੋ ਤਾਂ ਕਿ ਜਿਹੜਾ ਮਾਈ ਫਿਰ ਟੈਨਸ਼ਨ ਜਾ ਕੇ ਫਿਰ ਚੁੱਲ੍ਹੇ ਦੇ ਉੱਤੇ ਅੱਗ ਬਾਲੇ ਤੁਸੀਂ ਨਾ ਇੰਨੀਆਂ ਆ ਚੀਜ਼ਾਂ ਖਾਇਆ ਕਰੋ ਤੁਸੀਂ ਚੁੱਲ੍ਹਾ ਚਲਾਇਆ ਕਰੋ ਇਹ ਵੀ ਖਾਣਾ ਨਾ ਇਹਨੂੰ ਚੁੱਲ੍ਹੇ ਦੇ ਉੱਤੇ ਫਰਾਈ ਕਰ ਲਿਆ ਹਲਕਾ ਜਿਹਨੂੰ ਹਾਫ ਫਰਾਈ ਜਿਹਾ ਕਰਕੇ ਨਾ ਤੇ ਫਿਰ ਸੇਬ ਸੁਭਾ ਫਰਾਈ ਕਰਕੇ ਖਾਦੇ ਜਿਹੜਾ ਨਸੀਬ ਚ ਹੈਗਾ ਉਸੇ ਖਾਣਾ ਹੀ ਖਾਣਾ ਅੱਲਾ ਉਹਨਾਂ ਦਾ ਭਲਾ ਕਰੇ ਉਹਨਾਂ ਦੇ ਬੇੜੇ ਪੱਟੇ ਪੈਣ ਬੇੜੀਆਂ 'ਚ ਵੱਟੇ ਪੈਣ ਨਾ ਪੈਣ ਮੇਰੀ ਜ਼ੁਬਾਨ 'ਚ ਵਾਲ ਪੈ ਗਿਆ ਅੱਛਾ ਮੈਂ ਚੱਲੇ ਕੰਮ ਠੀਕ ਹੈ ਉਗਾੜੇ ਤੱਕ ਮੋਬਾਈਲ ਚੈੱਕ ਕਰਾ ਕੇ ਰਹਿਣਾ ਆਈਫੋਨ ਜਿਹੜਾ ਆਪਣਾ ਖਰਾਬ ਹੋਇਆ ਸੀ ਹੁਣ ਤੁਸੀਂ ਨਵੇਂ ਵਾਸਤੇ ਕੜਾ ਤੇ ਬੇਬੇ ਨੇ ਵੇਚਿਆ ਨਹੀਂ ਨਾ ਮੈਨੂੰ ਕੜਾ ਦੇ ਰਹੀ ਨਾ ਮੈਨੂੰ ਬੇਬੇ ਪੈਸੇ ਦੇ ਰਹੀ ਨਵੇਂ ਦੀ ਮੇਰੀ ਹਿੰਮਤ ਨਹੀਂ ਮੈਂ ਕਿਹਾ ਚਲੋ ਪੁਰਾਣਾ ਸਹੀ ਕਰਾ ਲਈਏ ਹੁਣ ਜਾਂਦੇ ਆ ਪੁਰਾਣਾ ਜਾ ਕੇ ਚੈੱਕ ਕਰਾਉਂਦੇ ਆ ਠੀਕ ਹੈ ਮੈਂ ਇਸ ਨੂੰ ਬੁਲਾਇਆ ਉਹਦੇ ਨਾਲ ਮੈਂ ਜਾ ਰਿਹਾ ਮੈਂ ਆ ਰਿਹਾ ਤੁਹਾਡੇ ਕੋਲ ਕੋਈ 2 ਘੰਟੇ ਤੱਕ ਬਾਹਰ ਮੌਸਮ ਅੱਜ ਮਾਸ਼ਾਅੱਲਾ ਬੜਾ ਸੁਹਾਨਾ ਹੋ ਗਿਆ ਬੱਦਲ ਛਾ ਗਏ ਨੇ ਧੁੱਪ ਸਾਰੀ ਦੀ ਸਾਰੀ ਖਤਮ ਹੋ ਗਈ ਹੈ ਇਹ ਚੈੱਕ ਕਰੋ ਹਵਾ ਠੰਡੀ ਚੱਲ ਰਹੀ ਪਈ ਹੈ ਫੁੱਲ ਕਾਲੇ ਬੱਦਲ ਛਾਪੇ ਲੇਕਿਨ ਲੋਕੀ ਮੀਂਹ ਦੇ ਨਾਲ ਡੁੱਬਣ ਨੇ ਸਾਡੇ ਮੀਂਹ ਦਾ ਕੋਈ ਪੈਮਾਨਾ ਨਹੀਂ ਹੈ ਮੀਂਹ ਦਾ ਠੀਕ ਹੈ ਚੈੱਕ ਕਰੋ ਹਰ ਪਾਸੇ ਕਹਿਤ ਸਾਲੀ ਹੋਈ ਪਈ ਹੈ ਘਾਹ ਜਿਹੜਾ ਸੀ ਨਾ ਕੁਝ ਦਿਨ ਪਹਿਲੇ ਇੰਨਾ ਗ੍ਰੀਨ ਸੀ ਹੁਣ ਘਾਹ ਵੀ ਸੁੱਕ ਗਿਆ ਕਿਉਂਕਿ ਗਰਮੀ ਸਾਡੇ ਸ਼ਦੀਦ ਪੈ ਰਹੀ ਹੈ ਬਾਰਿਸ਼ ਹੋਣੀ ਚਾਹੀਦੀ ਲੇਕਿਨ ਸਾਡੇ ਇੰਨੀ ਅਨਲਿਮਿਟਡ ਨਾ ਹੋਵੇ ਜਿਵੇਂ ਕਰਾਚੀ ਦੇ ਵਿੱਚ ਅੱਜ ਮੈਂ ਇੱਕ ਵੀਡੀਓ ਦੇਖਦਾ ਪਿਆ ਜੀ ਕਿ ਉਹ ਪੈਸਿਆਂ ਵਾਲੀ ਗੱਡੀ ਦੇ ਵਿੱਚੋਂ ਪੈਸੇ ਨਾਲ ਗਨਮੈਨ ਠੀਕ ਹੈ ਸਿਰ ਤੇ ਪੈਸੇ ਦੇ ਬੋਰੀਆਂ ਬਣ ਕੇ ਰੱਖੇ ਆ ਇੰਜ ਦਾ ਕੰਮ ਨਹੀਂ ਹੋਣਾ ਚਾਹੀਦਾ ਕੰਮ ਥੋੜਾ ਨਾ ਸਲੋ ਚੱਲਣਾ ਚਾਹੀਦਾ ਚੋਰੀ ਸਾਹਿਬ ਉੱਠੋ ਚੱਲੀਏ ਕਿਵੇਂ ਲੱਤਾਂ ਖੋਲ ਕੇ ਲੰਮੇ ਪਏ ਜੇ ਲੈ ਤੂੰ ਸੋਹਣਾ ਆ ਇੱਥੇ ਤੈਨੂੰ ਮੈਂ ਕੰਮ ਵਾਸਤੇ ਬੁਲਾਇਆ ਤੈਨੂੰ ਮੈਂ ਕਿਹਾ ਨਾਲ ਜਾਣਾ ਠੀਕ ਹੈ ਤੇ ਤੂੰ ਇੱਥੇ ਬੜਾ ਨੀਲਾ ਸੂਟ ਪਾ ਕੇ ਆਇਆ ਕੀ ਬਾਤ ਹੈ ਇਹ ਪੁੱਤਰ ਟ੍ਰੈਂਡ ਜਿੰਨੀਆਂ ਮਰਜ਼ੀ ਟੋਪੀ ਲੈਣ ਮੁੰਡੇ ਨੇ ਕੀ ਕੀਤਾ ਅੱਜ ਟੋਪੀ ਲਈ ਕਿੰਜ ਲਈ ਸੀ ਇਹ ਚੈੱਕ ਕਰੀ ਕਹਿੰਦਾ ਇੰਜ ਜਿਹੜਾ ਨਾ ਕੀ ਬਾਤ ਹੈ ਇੰਜ ਬਾਬੂ ਬਣ ਕੇ ਕਹਿੰਦਾ ਮੇਰੀ ਨਾ ਤੇ ਗਜਨੀ ਨਜ਼ਰ ਆਉਣਾ ਮੈਂ ਥੱਲੋਂ ਨਾ ਗੰਜ ਨਜ਼ਰ ਆਏਗਾ ਨਾ ਮੈਨੂੰ ਸਟੂਡੈਂਟ ਛੇੜਨਗੇ ਕਿਤੇ ਪਰਸੋਂ ਗਿਆ ਮੁੰਡਾ ਪਹਿਲੇ ਦਿਨ ਯੂਨੀਵਰਸਿਟੀ ਤੇ ਸਟੂਡੈਂਟਾਂ ਨੇ ਛੇੜਿਆ ਕਲਾਸ ਦੀਆਂ ਕੁੜੀਆਂ ਨੇ ਜਦੋਂ ਕਿਹਾ ਨਾ ਸਰ ਗੰਜੇ ਜਦੋਂ ਕਲਾਸ 'ਚ ਇੰਟਰ ਹੋਇਆ ਕਹਿੰਦਾ ਮੈਂ ਇਸ ਤਰ੍ਹਾਂ ਦਰਵਾਜ਼ਾ ਖੋਲ੍ਹ ਕੇ ਇੰਟਰ ਹੋਇਆ ਨਾਲ ਹੀ ਹੁੱਡਿੰਗ ਹੋਣੀ ਸ਼ੁਰੂ ਹੋ ਗਈ ਸਰ ਗੰਜੇ ਤੇ ਸਰ ਨੇ ਜਿਹੜਾ ਨਾ ਗੁੱਸਾ ਖਾ ਕੇ ਯਾਰ ਕੋਈ ਕਹਾਣੀ ਸਿੱਧੀ ਸੁਣਾ ਯਾਰ ਸਿੱਧੀ ਕਹਾਣੀ ਦੱਸਦਾ ਕਿਹੜਾ ਇੱਕ ਲਫ਼ਜ਼ ਮੈਂ ਝੂਠ ਬੋਲਿਆ ਉਹ ਦੱਸ ਮੈਨੂੰ ਕਿਹੜਾ ਝੂਠ ਬੋਲਿਆ ਯਾਰ ਟੋਪੀ ਤੇ ਮੈਂ ਫਸਟ ਡੇ ਦੀ ਲੈ ਕੇ ਜਾ ਨਹੀਂ ਇੰਜ ਨਹੀਂ ਭਾਈ ਗੱਲ ਪੂਰੀ ਦੱਸਣੀ ਪੈਗੀ ਫਿਰ ਬਾਹਰ ਨਿਕਲਣ ਦੇਣਾ ਤੂੰ ਕੀ ਬਾਹਰ ਨੂੰ ਕਿੱਧਰ ਹੁਣ ਜੇ ਤੈਨੂੰ ਕਿਸੇ ਸਟੂਡੈਂਟ ਨੇ ਅੱਜ ਵੇਖ ਲਿਆ ਤੇਰੇ ਸਾਰਿਆਂ ਤੋਂ ਬਹੁਤੇ ਸਟੂਡੈਂਟ ਨਾਲੇ ਤੋਂ ਬਹੁਤੇ ਕਾੜੇ ਦੇ ਨੇ ਠੀਕ ਹੈ ਤੇ ਹੁਣ ਤੂੰ ਜਿਹੜਾ ਫੇਰ ਕਾੜੇ ਚੱਲਿਆ ਤੇ ਹੁਣ ਜੇ ਤੈਨੂੰ ਕਿਸੇ ਸਟੂਡੈਂਟ ਟੋਪੀ ਫਾੜੇ ਇਸ ਤੋਂ ਮੈਂ ਤੈਨੂੰ ਤਾਂ ਕਹਿਣ ਡਿਆ ਨਹੀਂ ਇਸ ਤਰ੍ਹਾਂ ਠੀਕ ਆ ਨਹੀਂ ਯਾਰ ਇਹ ਗੰਜਾ ਨਜ਼ਰ ਆਉਂਦਾ ਪਿਆ ਉਹ ਯਾਰ ਸਹੀ ਹੈ ਇਸ ਤਰ੍ਹਾਂ ਚੱਲ ਮੋਟਰਸਾਈਕਲ ਲੈ ਜਾਣੀ ਇਹ ਲੈ ਕੇ ਜਾ ਇਹਨੂੰ ਕੋਲ ਬੂਆ ਮੈਂ ਚਾਬੀ ਫੜਾਂ ਅੰਦਰੋਂ 1 ਮਿੰਟ ਚਾਬੀ ਫੜ ਲਾਂ ਮੈਂ ਚਾਬੀਆਂ ਲੋ ਜੀ ਨਿਕਲੀਏ ਹੁਣ ਚੱਲੇ ਆਪਾਂ ਉਕਾੜੇ ਨਹੀਂ ਵਕਾੜੇ ਇੱਕ ਬੰਦਾ ਹੈ ਜਿਹੜਾ ਕਹਿੰਦਾ ਉਕਾੜਾ ਨਹੀਂ ਕਹਿੰਦਾ ਵਕਾੜਾ ਕਹਿੰਦਾ ਇਹ ਚੋਰੀ ਹੈ ਜਿਹੜੀ ਚਾਬੀ ਵਾਹ ਖਬਰਾਂ ਸੁਣ ਰਹੇ ਮੋਬਾਈਲ ਜੇਬੀ 'ਚ ਪਾ ਕੇ ਇਹ ਹੈਗੀ ਸਕੂਟਰ ਜੰਦਰਾਂ ਦੇ ਥਾਂ ਚਾਬੀ ਕੱਢ ਦੇ ਮੋਟਰਸਾਈਕਲ ਕੱਢ ਬਾਹਰ ਨੂੰ ਮੈਂ ਆਇਆ 1 ਸਕਿੰਟ ਦੇ ਵਿੱਚ ਬਸ ਚਲੀਏ ਜਾ ਕੇ ਚੈੱਕ ਕਰਾਉਂਦੇ ਮੋਬਾਈਲ ਤੇ ਮੋਬਾਈਲ ਦਾ ਖਰਚਾ ਕਿੰਨਾ ਕੁ ਆਉਂਦਾ ਇਹ ਵੀ ਅਗਰ ਕਿਸੇ ਭਾਈ ਦੀ ਮੋਬਾਈਲਾਂ ਦੀ ਦੁਕਾਨ ਹੈ ਨਾ ਤੇ ਯਾਰ ਮੇਰੇ ਨਾਲ ਲਾਜ਼ਮੀ ਰਾਬਤਾ ਕਰਨਾ ਤੁਸੀਂ ਕਿਉਂਕਿ ਮੈਨੂੰ ਇਸ ਟਾਈਮ ਜਿਹੜਾ ਨਾ ਮੋਬਾਈਲ ਦੀ ਅਸ਼ਦ ਜ਼ਰੂਰਤ ਪੈ ਗਈ ਕਹਿੰਦੇ ਨਾ ਅਰਜੈਂਟ ਵਾਲੀ ਇੱਕ ਹੁੰਦਾ ਬਹੁਤ ਅਰਜੈਂਟ ਵਾਲੀ ਠੀਕ ਹੈ ਮੈਨੂੰ ਬਹੁਤ ਹੀ ਅਰਜੈਂਟ ਵਾਲੀ ਲੋੜ ਪੈ ਗਈ ਠੀਕ ਹੈ ਹੁਣ ਮੈਨੂੰ ਮੋਬਾਈਲ ਦਾ ਇੱਕ ਹੀ ਹੱਲ ਨਜ਼ਰ ਆ ਰਿਹਾ ਕਿ ਜਿਹੜਾ ਨਾ ਹੋਰ ਨਹੀਂ ਤੇ ਮੈਂ ਫਿਰ ਜਿਹੜੇ ਨਾ ਇਹ ਵਾਲੀ 125 ਵਿੱਚ ਅੰਦਰ ਕਰਨਾ ਲਿਆ ਇਹਨੂੰ ਤੇ 2 ਹੀ ਹੱਲ ਨੇ ਆਪਣੇ ਕੋਲ ਇਸ ਟਾਈਮ ਜਾਂ ਤੇ 125 ਵੇਚੀਏ ਤੇ ਜਾਂ ਤੋਂ ਬਗੈਰ ਲੈ ਵੀ ਗਜਨੀ ਆ ਗਿਆ ਮੋਟਰਸਾਈਕਲ ਦੇ ਉੱਤੇ ਹੈ ਗਜਨੀ ਕਹਿੰਦਾ ਭਾਈ ਗਾਂ ਨੂੰ ਠੀਕ ਹੈ ਇਹ ਸੀਟ ਛੱਡੀ ਨੇ ਸਿਰਫ ਇਹ ਸੀਟ ਛੱਡੀ ਭਾਈ ਟੈਂਕੀ ਨਹੀਂ ਕਰ ਆਪਦੀ ਐਕਸਰਸਾਈਜ਼ ਕਰਿਆ ਕਰ ਐਕਸਰਸਾਈਜ਼ ਕਰੇਗਾ ਤੇ ਭਰਾ ਟੈਂਕੀ ਯਾਰ ਨਾਮ ਤੈਨੂੰ ਕੋਈ ਪਿਆਰ ਨਾਲ ਦੇ ਗਿਆ ਸੀ ਗਜਨੀ ਯਾਰ ਮੈਨੂੰ ਕੀ ਤੇ ਮੇਰਾ ਤੇ ਦਿਲ ਟੁੱਟਿਆ ਬ੍ਰੇਕਅਪ ਹੋਇਆ ਤੇ ਮੈਨੂੰ ਉਹਨੇ ਨਾਂ ਦੇਤਾ ਗਜਨੀ ਕਹਿੰਦੀ तुम गजनी हो इस वजह से मैं तुम्हें छोड़ के जा रही हूँ मैंने अपनी नई मंजिल पे सा लिया ठीक है ਇਹ ਵੇਖੋ ਇਹ ਪਾਰਕ ਦਿੱਤਾ ਚੋਰੀ ਨੂੰ ਮੈਂ ਕਿਹਾ ਇੱਥੇ ਭੱਜਿਆ ਕਰ ਆ ਕੇ ਪੀਂਘਾਂ ਦੇ ਝੂਟੇ ਲਿਆ ਕਰ ਫਿਰ ਜਾ ਕੇ ਤੂੰ ਪਤਲਾ ਹੋਣਾ ਇੱਦਾਂ ਵੀ ਇਹਦਾ ਇਸਤੇਮਾਲ ਨਹੀਂ ਕਰਦਾ ਠੀਕ ਹੈ ਪੈਸੇ ਜ਼ਾਇਆ ਜਾ ਰਹੇ ਨੇ ਹਰ ਮਹੀਨੇ ਜਿਹੜੇ ਅੱਜ ਮੌਸਮ ਜਿਹੜਾ ਨਾ ਫੁੱਲ ਸੁਹਾਣਾ ਇੱਕ ਟਾਈਮ ਸੀ ਇਸ ਰੋਡ ਦੇ ਉੱਤੋਂ ਨਾ ਅਸੀਂ ਦਿੱਲੀ ਜਾਈਦਾ ਸੀ ਠੀਕ ਹੈ ਤਕਰੀਬਨ ਕੋਈ 2 ਸਾਲ ਕਾਲਜ ਇਹ ਸਫ਼ਰ ਫੀਲ ਨਹੀਂ ਸੀ ਹੁੰਦਾ ਹੁਣ ਇੱਕ ਦਿਨ ਵੀ ਕਿਤੇ ਕੰਮ ਪਿਆ ਤੋਂ ਵੀ ਜਾਣਾ ਹੋਵੇ ਨਾ ਤਾਂ ਮਤਲਬ
ਕਿ ਯਾਰ ਲੈ ਪੜੇ ਜਾਣਾ ਪੈਣਾ, ਬਹੁਤ ਨਜ਼ਰ ਆਉਂਦੀ ਹੈ। ਪਰ ਇਹ ਜਿਹੜਾ ਵਿਊ ਹੈ ਨਾ, ਆਹ ਪਾਸਿਆਂ ਤੇ ਗ੍ਰੀਨਰੀ, ਵਿਚਕਾਰ ਹੈ ਗੰਜੀ ਸਾਹਿਬ, ਠੀਕ ਹੈ, ਤੇ ਅੱਗੇ ਉੱਤੇ ਕਾਲੇ ਬੱਦਲ। ਪਰ ਮੈਨੂੰ ਇਹ ਪਤਾ ਹੈ ਬੱਦਲਾਂ ਨੂੰ ਵਹਾਣੇ ਲੈ ਜਾਣਾ, ਵਹਾਣੇ ਕਹਿਣਾ ਇੱਥੇ ਨਹੀਂ ਵਰਸਣਾ, ਕਿਉਂਕਿ ਇੱਥੇ ਤਾਂ ਲੋਕਾਂ ਨੂੰ ਜ਼ਰੂਰਤ ਹੈ। ਬੱਦਲਾਂ ने ਉੱਥੇ ਜਾ ਕੇ ਵਰਸਣਾ ਜਿੱਥੇ ਜ਼ਰੂरत नहीं। आ कहता अच्छा डूब रही है, बच्चों के स्कूल का टाइम खत्म हो गया, अब मैं बरसूंगा। और सब बादल मियाँ कहता है अच्छा ये कढ़ाई खा रहे हैं, अब तो बरसूंगा, इसका मजा खराब करना ही करना है मैंने। ये बादल मियाँ जो ना छेड़खानियाँ कर रहे, बादल मियाँ बाद आ जाओ। 1 hour later. हौसला ना खाना, ठीक है ना। हाँ कूद गिरा ना, एक बारी बस काम शुरू किया कि मैं यहाँ टुट के पै जा। जो चोरी दे रहे हैं पार्टी कादी दे रहे बाद च दसते हैं। चोरी पहले इस तो पहले कि चोरी सारे का सारा खावे, चोरी सफर नहीं कर रहे, चोरी यार असर ना करेगा। मज़ेदार नहीं है, किसी ने ट्राई करना। ये अजकल बेच रहे जदात, चोरी ने जदात बेची है जी, तो चोरी ने बेची है सरों, ठीक है। तो हम चोरी तो बड़े दूर हो गए, चोरी ने सरों बेची है। चोरी कहता सरों के जिन्ने पैसे हैं ना सारे के सारे मैं ला देंगे। ਹੁਣ ਘਰ ਪਹੁੰਚ ਜਿੰਨ ਜਿੰਨ ਚੋਰੀ ਤੂੰ ਜਿਹੜਾ ਹੁਣ ਜਿਹਨੂੰ ਭਾਵੇਂ ਬੇਬੇ ਫਾੜ ਕੇ ਕੁੱਟਣ ਲੱਗ ਜੇ। ਚੋਰੀ ਕਹਿੰਦਾ ਚੋਰੀ ਗਿਆ ਸੀ ਭਾਈ, ਪੈਸੇ ਲੈਣੇ ਸੀ ਆੜਤੀ ਕੋਲੋਂ, ਯੂਨੀਵਰਸਿਟੀ ਆਇਆ ਚੋਰੀ, ਯੂਨੀਵਰਸਿਟੀ ਸਿੱਧਾ ਗਿਆ ਆੜਤੀ ਕੋਲ ਪੈਸੇ ਪੜੇ। ਅਸੀਂ ਕਿਹਾ ਬਾਕੀ ਸਾਰੇ ਕੰਮ ਹੁੰਦੇ ਰਹਿਣਗੇ ਜ਼ਿੰਦਗੀ ਦੇ ਵਿੱਚ, ਪਹਿਲੇ ਜਿਹਨੇ ਨਾ ਕੋਈ ਰੋਟੀ ਛੋਟੀ ਖਾਈਏ, ਠੀਕ ਹੈ। ਹੁਣ ਉਹਨੇ ਨੇ ਅੱਜ ਕਹਿੰਦਾ ਅੱਜ ਰੋਟੀ ਨੋਰਮਲ ਨਹੀਂ ਖਾਣੀ, ਕਹਿੰਦਾ ਅੱਜ KFC ਜਾਣਾ, ਖੁੱਲ੍ਹਾ ਹੀ ਮਾਰ, ਠੀਕ। 3 버ਗਰ ਚੋਰੀ ਨਵਾਏ, 3 ਦੇ 3 ਖਾ ਗਏ ਹੈ। ਤੇ ਬਾਕੀ ਉਹ ਲੱਤਾਂ ਹੀ ਇੱਕ ਪਤਾ ਨਹੀਂ ਕਾਹਦੀਆਂ ਸੀ, ਮੈਨੂੰ ਤਾਂ ਇੱਕ ਖਵਾਈ, ਮੈਨੂੰ ਤਾਂ ਸਵਾਦ ਕੋਈ ਨਹੀਂ ਆਈ। ਬਾਕੀ ਰਗੜ ਉੜ ਗਿਆ ਚੋਰੀ ਹੈ, ਚੋਰੀ ਐਵੇਂ ਤੇਰੀ ਸਿਹਤ ਦਾ ਰਾਜ਼ ਮੈਨੂੰ ਨਾ ਅੱਜ ਪਤਾ ਚੱਲਿਆ ਭਾਈ, ਮਾਲ ਖੁੱਲ੍ਹਾ ਰਗੜਦਾ ਚੋਰੀ। ਹੁਣ ਚੋਰੀ ਕਹਿੰਦਾ ਐਵੇਂ ਨਹੀਂ, ਕਹਿੰਦਾ ਹੁਣ ਮੈਂ ਮੂੰਹ ਮਿੱਠਾ ਕਰਨਾ, ਕਹਿੰਦਾ ਸਰੋਂ ਵੇਚੀ ਆਫਟਰ, ਤੇ ਮੂੰਹ ਮਿੱਠਾ ਹੋਣ ਤੋਂ ਬਗੈਰ ਮੈਂ ਚੱਲ ਜਾਏ ਵੀ ਗੱਲ ਮਾਰੀਏ। ਹੁਣ ਚੋਰੀ ਮੂੰਹ ਮਿੱਠਾ ਕਰਾਉਣ ਲੱਗਿਆ। ਮੈਂ ਤਾਂ ਡਾਈਟ 'ਤੇ ਆ, ਤੁਹਾਡਾ ਭਰਾ ਉੱਥੇ ਭੁੱਖਣਾ ਗੁਜ਼ਾਰਾ ਕੀਤਾ, ਤੇ ਮੈਂ ਤਾਂ ਖਾਦਾ ਕੋਈ। ਮੈਂ ਚੋਰੀ ਨੂੰ ਕਿਹਾ ਹੱਥ ਚੱਕਦੀ, ਤੇ ਮੈਂ ਕਿਹਾ ਭਾਈ ਮੇਰਾ ਡਾਕਟਰ ਜਿਹੜਾ ਹੈ ਨਾ ਉਹ ਮੇਰੀ ਵੀਡੀਓ ਵੇਖਦਾ, ਤੇ ਮੈਂ ਤਾਂ ਡਾਈਟ 'ਤੇ ਆ ਭਾਈ, ਮੈਂ ਤੇਰੇ ਨਾਲ ਉੱਥੇ ਥੋੜ੍ਹਾ ਬਹੁਤ ਚੈੱਕ ਕਰ ਲਿਆ। ਮੈਂ ਖਾਦਾ ਕੋਈ ਨਹੀਂ, ਸਾਰਾ ਜਿੰਨਾ ਮੈਨੂ ਤੁਸੀਂ ਵੇਖਿਆ ਸਾਰਾ ਚੋਰੀ ਨੇ ਖਾਦਾ। ਮੈਂ ਹਲਕਾ ਸਿਰਫ 2-3 ਕੋ ਡਰਿੰਕ ਤੇ ਲੈ ਹੋਣਗੇ ਹੈ ਬਸ। ਤੇ ਹੁਣ ਵੀ ਮੈਂ ਆਪਦੇ ਵਾਸਤੇ ਆਈਸਕ੍ਰੀਮ ਨਹੀਂ ਮੰਗਾਈ, ਕਿ ਤੁਸੀਂ ਕੋ ਭਰਾ ਨੇ ਡਾਈਟ ਤੋੜ ਦੀ ਕਿੰਨਾ। ਮੈਂ ਡਾਈਟ ਨਹੀਂ ਤੋੜੀ, ਮੈਂ ਡਾਈਟ ਤੇ ਫੁੱਲ, ਮੈਂ ਆਈਸਕ੍ਰੀਮ ਵੀ ਕੋਈ ਨਹੀਂ ਮੰਗਵਾਈ। ਚੋਰੀ ਨੇ ਬਾਬਾ ਜੀ ਹੁਣ ਆਪਦੇ ਵਾਸਤੇ ਮੰਗਾਈ। ਚੋਰੀ ਕਹਿੰਦਾ ਭਾਈ ਹੁਣ ਤੂੰ ਨਹੀਂ ਖਾਣੀ ਤੇ ਨਾ ਖਾ, ਮੈਂ ਤੇ ਖਾ ਕੇ ਜਾਣੀ। ਹੁਣ ਵੇਖ ਰਹੇ ਜਵਾਨ ਦੰਦਾਂ 'ਚ ਫੇਰ ਰਹੇ ਹੈ, ਮਾਲ ਮੋਟਾ ਹੀ ਬੜਿਆ ਹੈ। ਤਾਂ ਫਿਰ ਮੇਰੇ ਅੱਗੇ ਨਾ ਰੱਖੋ, ਮੈਂ ਨਹੀਂ ਖਾਣੀ ਕੁੜੀ, ਇਹ ਤੇਰੇ ਵਾਸਤੇ ਮੰਗਾਈ ਪੁੱਤਰ, ਮੈਂ ਤੇ ਡਾਈਟ ਦੇ ਉੱਤੇ ਆ, ਠੀਕ ਹੈ। ਮੈਂ ਨਹੀਂ ਖਾਣੀ, ਇਹ ਤੇਰੇ ਵਾਸਤੇ ਹੈ ਨਾ, ਮੈਂ ਖਾਣੀ ਤੇ ਨਾ ਭਾਈ ਜਾਨ ਆਪ ਖਾਏंगे ਨਾ। ਇਹਦਾ ਬਿੱਲ ਪੇ ਕਰ, ਤਾਂ ਫਿਰ ਚਲੀਏ। ਚੱਲ ਕੇ ਮੈਂ ਮਿੱਠਾ ਛੱਡਿਆ ਟੋਟਲ। ਮੈਂ ਭੈਣ ਦੀ ਸੀਰੀ ਉਹ ਗੱਲ ਨਹੀਂ ਕਰ, ਸੌਰੀ ਗਾਇਸ, ਗੱਲ ਨਹੀਂ ਕਰਨੀ। ਮੈਂ ਚਾਹ 'ਚ ਨਹੀਂ ਮਿੱਠਾ ਪਾਉਂਦਾ, ਹਾਲਾਂਕਿ ਚਾਹ ਮੈਨੂੰ ਇੰਨੀ ਜ਼ਿਆਦਾ ਪਸੰਦ ਹੈ। ਚਾਹ ਤੋਂ ਬਗੈਰ ਮੇਰਾ ਸਿਰ ਦਰਦ ਕਰਦਾ। ਮੈਂ ਚਾਹ 'ਚ ਨਹੀਂ ਮਿੱਠਾ ਪਾਉਂਦਾ, ਤੇ ਮੈਂ ਮਿੱਠਾ ਕਿੱਥੋਂ ਖਾਣਾ। ਇੱਕ ਮਿੱਠਾ ਇੱਕ ਸਾਰੀ ਕਰੀਮ ਸ਼ਰੀਮ ਮੈਂ ਤੇ ਖਾਣੀ ਕੋਈ ਨਹੀਂ। ਟਰਾਈ ਕਰ, ਮਿੰਟ ਮਾਰ ਨਿਕਲੀ ਹੈ, ਪਸੰਦ ਨਹੀਂ ਆਈ। ਨਹੀਂ ਚੋਰੀ ਨੇ 1 ਚਮਚੀ ਲਾਈ ਹੈ, ਮਿਲਾ ਕੇ ਤਾਂ ਚੋਰੀ 550 ਦੀ ਹੈ, ਇਹਨੂੰ ਖਾਲਾ ਬੰਦੇ ਦਾ ਪੁੱਤਰ ਬਣ। ਹਾਂ ਹੁਣ 550 ਦਾ ਨਹੀਂ ਕਰਨਾ ਭਾਈ, ਇਹਦਾ ਕਿ ਟੇਸਟ ਨਾ ਲੋਣਾ ਨਾ ਭਾਈ ਅਸੀਂ ਦੇਸੀ ਬੰਦੇ ਸੀ, ਜਿੱਥੇ ਪੈਸੇ ਲਾ ਦਈਏ ਫਿਰ ਜਿਵੇਂ ਦੀ ਹੋਵੇ ਅਸੀਂ ਖਾਈ ਦੀ, ਠੀਕ ਹੈ। ਚੋਰੀ ਹੁਣ 550 ਰੁਪਏ ਲੱਗਿਆ, ਇਹ ਗੱਲ ਨਹੀਂ। ਇਹਦਾ ਨਾਂ ਕੀ ਸੀ, ਕੀ ਬਣਾਇਆ ਸੀ? ਲੋਕਰਸ ਦੀ ਡੇਰੀ ਲੋਟਸ, ਕਿੰਗ ਲੋਟਸ। ਭੈਣ ਦੀ ਸਿਰੀ ਕਿੰਗ ਲੋਟਸ ਦੀ ਚਮਚੀ ਵੇਖਾ, ਕਿੰਗ ਵਰਗੀ। ਚੋਰੀ 250 ਦੀ ਚਮਚੀ ਹੈ, ਇਕੱਲੀ ਖਾ ਇਹਨੂੰ ਪੁੱਤਰ, ਖਾਣ ਤੋਂ ਬਗੈਰ ਜਾਨ ਨਹੀਂ ਛੁੱਟਣੀ ਤੇਰੀ, ਨਾ ਤੇਰੀ ਜਾਨ ਛੁੱਟਣੀ ਪੁੱਤਰ, ਤੇ ਨਾ ਤੇਰੇ ਜਾਨ ਦੇਣਾ। ਮਿੱਠੀ ਲਵਾ ਚੋਰੀ ਦੀ ਬਸ ਹੋ ਗਈ। ਇਹ ਮਿੱਠੀ ਕੋੜੀ ਹੈ, ਲੂਣੀ ਹੈ ਯਾਰ ਜੀ, ਕਹਿੰਦਾ ਲੂਣੀ ਹੈ ਕੋਈ ਮਿੱਠੀ ਭਾਈ ਕੇਕ ਮਿੱਠੀ ਲਾ ਦੇ। Later. ਲੋ ਜੀ ਸ਼ਾਮ ਹੋ ਗਈ, ਠੀਕ ਹੈ। ਤੇ ਹੁਣ ਅਸੀਂ ਪਹੁੰਚ ਗਏ ਘਰ, ਤੇ ਬੜੀ ਇੱਕ ਇੰਪੋਰਟੈਂਟ ਨਿਊਜ਼ ਦੇਣੀ ਹੈ ਤੁਹਾਨੂੰ। ਇੰਪੋਰਟੈਂਟ ਨਿਊਜ਼ ਜਿਹੜੀ ਨਾ ਅੰਦਰ ਜਾ ਕੇ ਮੈਂ ਤੁਹਾਨੂੰ ਦੱਸਦਾ, ਕਿਉਂਕਿ ਮੈਂ ਜਿਹੜਾ ਸੋਚਦਾ ਪਿਆ ਕਿ ਮੈਂ ਅਗਰ ਇੱਥੇ ਦੱਸ ਦਿੱਤਾ ਤੇ ਗੱਲ ਨਹੀਂ ਠੀਕ। ਚੋਰੀ ਆ ਗਿਆ, ਠੀਕ ਹੈ। ਤੁਹਾਡੇ ਭਰਾ ਨੇ ਅੱਜ ਫੜਿਆ ਇੱਕ ਕਪਲ, ਆਏ ਬੂਏ ਬਾਬਾ ਬੰਦ ਕਰ ਦੇ ਪਹਿਲੇ। ਬਾਬਾ ਜੀ ਚੋਰੀ ਨੇ ਫੜਿਆ ਅੱਜ ਇੱਕ ਕਪਲ, ਠੀਕ ਹੈ। ਚੋਰੀ ਕਿੱਥੇ ਕਿਵੇਂ ਫੜਿਆ, ਟੋਪੀ ਸ਼ੋਪੀ ਲਾ ਦੇ ਗੱਲ, ਮੈਂ ਕਹਿੰਦਾ ਸੀਰੀਅਸ ਹੋ ਕੇ ਦੱਸਣੀ ਹੈ ਯਾਰ। ਪਕੜਿਆ ਕਿ ਉਹ KFC ਸੀ ਬੰਦਾ ਯਾਰ। ਅਸੀਂ ਗਏ ਪਹਿਲੇ KFC, ਠੀਕ ਹੈ। KFC ਬੈਠੇ ਹੋਏ ਅਸੀਂ, ਤੇ ਅਸੀਂ ਆਪਣੇ ਆਰਡਰ ਦਾ ਵੇਟ ਕਰ ਰਹੇ। ਇੱਕ ਬੰਦਾ ਆਇਆ ਸਾਹਮਣੇ ਨਾ ਕਾਊਂਟਰ ਤੇ ਬਿੱਲ ਪੇ ਕਰ ਰਿਹਾ, ਤੇ ਮੈਂ ਵੇਖਾਂ, ਮੈਂ ਕਿਹਾ ਵੀ ਅਜੇ ਇਹਨਾਂ ਦੀ ਫੀਡਰ ਪੀਣ ਦੀ ਉਮਰ ਆ, ਤੇ ਫਿਰ ਰਿਹਾ KFC, ਮਤਲਬ ਸਮਝੋ ਬਾਹਰ ਹੈ ਕੰਮ ਹੈ। ਤੇ ਕਿਤੇ ਚੋਰੀ ਨੇ ਵੀ ਨੋਟ ਕੀਤਾ ਸੀ, ਮੈਨੂੰ ਨਹੀਂ ਪਤਾ ਇਹਨੇ ਵੀ ਨੋਟ ਕੀਤਾ। ਅਸੀਂ ਜਦੋਂ ਆਪਦਾ ਪੇਟ ਪੂਜਾ ਕਰਕੇ, ਠੀਕ ਹੈ, ਪਹਿਲੇ ਪੇਟ ਪੂਜਾ, ਬਾਕੀ ਕੰਮ ਬਾਅਦ ਚ ਦੂਜਾ ਹੈ। ਪੇਟ ਪੂਜਾ ਕਰਕੇ ਅਸੀਂ ਬਾਹਰ ਗਏ, ਚੋਰੀ ਕਹਿੰਦਾ ਉੱਥੇ ਮੁੰਡਾ ਸੀ, ਤੇ ਨਾਲ ਜਿਹੜਾ ਨਾ ਕੋਈ ਜਾਨਵਰ ਸੀ, ਜਾਨਵਰ ਮਤਲਬ ਤੁਸੀਂ ਸਮਝ ਰਹੇ ਬੰਦਾ ਬਾਬਾ ਜੀ ਐਡਾ ਬੱਚਾ ਯਾਰ ਹੈ, ਜੇ ਬੱਚਾ ਮੈਕਸਿਮਮ 8ਵੀਂ ਚ ਹੋਏਗਾ, 9ਵੀਂ ਚ ਹੋਏਗਾ, ਨਹੀਂ 10 ਕਰ ਲਿਆ ਉਹਨੇ। ਅੱਛਾ ਮੈਟਰ ਕਰ ਲਿਆ, ਲਈ ਮੈਟਰ ਕਰ ਲਿਆ, ਠੀਕ ਹੈ। ਬਾਬਾ ਜੀ ਅਸੀਂ ਨਾ ਵਾਪਸ ਨਿਕਲੇ, ਬਾਈਪਾਸ ਤੇ ਆ ਗਏ। ਫਿਰ ਅਚਾਨਕ ਦਿਲ ਕੀਤਾ, ਮੈਂ ਕਿਹਾ ਚੋਰੀ ਕੋ ਮਿੱਠਾ ਖਾ ਲਈਏ, ਠੀਕ ਹੈ, ਆਈਸਕ੍ਰੀਮ ਹੀ ਖਾਣੇ ਆ।
आइसक्रीम खान गए आइसक्रीम की भी कहानी याद च रह गई थी ठीक है मुंडा जरा डाया कहता नहीं भाई मुझे व्लॉग में लेना है लूनी आइसक्रीम खवाती उन्हें चोरी ਨੂੰ मैं तो खाधी कोई नहीं मेरा दिल कोई नहीं किया तो मैं क्या चोरी लवा दी आइसक्रीम उत्थे बैठे हैं तो मुंडा जरा ना घुम चोरी कहता भी है ਕਹਿੰਦਾ ਇਹਦਾ ਇਹ ਸ਼ਨਾਖਤੀ ਕਾਰਡ ਬਣਿਆ ਨਹੀਂ ਇਹ ਭੈਣ ਦੀ ਸਿਰੀ ATM ਕਾਰਡ ਮਾਰੀ ਜਾਂਦਾ ਕਹਿੰਦਾ ਉੱਥੇ ਪੇਮੈਂਟ ਘਟ ਗਈ ਤੇ ਜਿਹੜਾ ਨਾ ਇਹ ਬਾਹਰ ਪੈਸੇ ਪੂਸੇ ਲੈਣ ਗਿਆ ਤੇ ਮੈਂ ਕਿਹਾ ਵੀ ਇਹ ਜਿਹੜਾ ਨਾ ਹੁਣ ਅਸੀਂ ਕੋਈ ਅੰਦਾਜ਼ਾ ਲਾਇਆ ਪਿੰਡਾਂ ਵਾਲੇ ਬੰਦੇ ਅੰਦਾਜ਼ਾ ਤੇ ਲਾਉਣਾ ਸੀ ਹੈ ਚੋਰੀ ਦੇ ਹਿਸਾਬ ਲਾਇਆ ਚੋਰੀ ਕਹਿੰਦਾ ਵੀ ਇਹ ਜਿਹੜਾ ਨਾ ਕੋਈ ਭੈਣ ਭਰਾ ਤੇ ਹੈ ਨਹੀਂ ਦੇਖੋ ਹੁਣ ਤੂੰ ਇੱਕ ਟੀਚਰ ਆ ਠੀਕ ਹੈ ਤੈਨੂੰ ਟੀਚਰ ਦੀ ਅਸੀਅਤ ਨਾਲ ਵੇ ਮਤਲਬ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਗੱਲ ਤਾਂ ਵੈਸੇ ਉਸ ਬੰਦੇ ਨੂੰ ਆਪਣਾ ਕੈਰੀਅਰ ਵੱਲ ਤਵੱਜਾ ਦੇਣੀ ਚਾਹੀਦੀ ਆ ਆਪਣਾ ਪੜ੍ਹੇ ਲਿਖੇ ਲੇਕਿਨ ਜੋ ਕਰ ਰਿਹਾ ਬਾਹਰ ਕੈਫ ਹੁੰਦੀ ਆਪਣੀ ਮਰਜ਼ੀ ਆ ਆਪਣੀ ਉਹਦੀ ਲਾਈਫ ਇੰਜੋਏ ਕਰਨਾ ਚਾਹੀਦਾ ਉਹਨੂੰ ਇੱਕ ਤੇ ਟੀਚਰ ਨਾਲ ਜਾਣ ਦਾ ਨਾ ਬੜਾ ਕੰਮ ਖਰਾਬ ਵੀ ਹੁੰਦਾ ਹੈ ਹੁਣ ਉਹ ਜਿੱਥੇ ਸਰ ਅਸਲਾਮ ਅਲੈਕੁਮ ਹੈ ਉਹ ਤੇ ਤਿੰਨ ਮੁੰਡੇ ਇੱਕ ਨੁਕਰੇ ਬੈਠੇ ਤਿੰਨ ਇੱਕ ਨੁਕਰੇ ਬੈਠੇ ਸਰ ਅਸਲਾਮ ਅਲੈਕੁਮ ਮੈਂ ਕਿਹਾ ਇੱਥੇ ਉਹਨਾਂ ਨੂੰ ਕਿਹਾ ਬਸ ਠੀਕ ਹੈ ਸਰ ਓਕੇ ਹੋ ਗਿਆ ਤੁਹਾਡਾ ਸਰ ਹੈ ਦੂਰੋਂ ਉਹਨਾਂ ਨੂੰ ਸਲਾਮ ਮਾਰੇ ਉਹਨਾਂ ਨੇ ਕਿਹਾ ਓਕੇ ਸਰ ਠੀਕ ਹੈ ਤੁਸੀਂ ਕਿਹੜਾ ਸਰ ਦਾ ਬਿੱਲ ਪੇ ਕਰ ਦੇਣਾ ਆ ਦੂਰੋਂ ਸਰ ਨੂੰ ਸੁੱਕਾ ਸਲਾਮ ਠੋਕੀ ਜਾਂਦੇ ਲੇਕਿਨ ਚੋਰੀ ਗੱਲ ਮਾੜੀ ਹੋਈ ਹੈ ਤੇ ਜੇ ਮੁੰਡੇ ਦੇ ਵੀਡੀਓ ਵੇਖ ਲਈ ਮੁੰਡੇ ਦੇ ਪਿਓ ਨੇ ਵੇਖ ਯਾਰ ਤੁਸੀਂ ਕਮੈਂਟ ਸੈਕਸ਼ਨ ਦੱਸਣਾ ਕਿ ਮੈਟ੍ਰਿਕ ਵਾਲੇ ਛੋਟੇ ਛੋਟੇ ਐਡੇ ਬੱਚਿਆਂ ਨੂੰ ਯਾਰ ਡੇਟ ਮਾਰਨੀ ਚਾਹੀਦੀ ਡੇਟਾ ਮਾਰ ਵੈਸੇ ਡੇਟ ਹੁੰਦਾ ਕਿ ਚੋਰੀ ਕਿਵੇਂ ਮਾਰੀ ਦੀ ਕਿਵੇਂ ਡੇਟ ਪਤਾ ਨਹੀਂ ਭਾਈ ਇਹ ਬਸ ਮਤਲਬ ਖਾ ਪੀ ਰਹੇ ਨੇ ਇੰਜੋਏ ਕਰ ਰਹੇ ਨੇ ਕੁੜੀ ਹੋਰ ਮੁੰਡਾ ਹੋਰ ਖਾ ਪੀ ਰਹੇ ਇੰਜੋਏ ਕਰ ਰਹੇ ਨੇ ਫਿਰ ਮੈਂ ਉੱਥੇ ਜਾ ਕੇ ਚੋਰੀ ਨੂੰ ਆਖਿਆ ਮੈਂ ਚੋਰੀ ਸਿਰਫ ਇੰਜ ਹੱਥ ਕੀਤਾ ਚੋਰੀ ਨੂੰ ਮੈਂ ਕਿਹਾ ਚੋਰੀ ਬੁੱਢਾ ਹੋ ਗਿਆ ਤੂੰ ਹੈ ਅੱਜ ਤੱਕ ਫਿਰ ਗੱਲ ਨਿਕਲ ਚਲੀ ਸੀ ਤੇਰੀ ਉਮਰ ਹੈ ਚੋਰੀ ਤੇਰੀ ਉਮਰ ਇਹਨਾਂ ਕੰਮਾਂ ਦੀ ਹੈ ਤੇ ਤੇਰੀ ਉਮਰ ਦੇ ਵਿੱਚ ਵੇਲਾ ਕਿਹੜੇ ਕਿਹੜੇ ਬੱਚੇ ਕੰਮ ਕਰ ਰਹੇ ਕਰੀ ਜਾਣ ਭਾਈ ਨਹੀਂ ਨਾ ਮਾੜੀ ਗੱਲ ਐ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਭਾਈ ਵੇ ਮਤਲਬ ਸ਼ਰੀਫ ਸਾਦਾ ਆਦਮੀ ਯਾਰ ਇਸ ਬੰਦੇ ਦਾ ਆਪਾਂ ਕਰਾਣਾ ਹੈ ਜਿਹੜਾ ਨੂੰ ਵਿਆਹ ਠੀਕ ਹੈ ਤੇ ਕਿਤੇ ਕੋਈ ਰਾਈਆਂ ਦਾ ਰਿਸ਼ਤਾ ਹੋਵੇ ਨਾ ਤਾਂ ਦੱਸਿਆ ਜਾਂ ਮੁੰਡੇ ਦਾ ਕੰਟੈਕਟ ਨੰਬਰ ਨੋਟ ਕਰ ਲਓ 0302 ਲੈ ਹੱਸੀ ਜਾਂਦਾ ਮੁੰਡਾ ਮਾਸਟਰ ਲੱਗਿਆ ਭਾਈ ਯੂਨੀਵਰਸਿਟੀ ਪੜ੍ਹਾਉਂਦਾ ਯੂਨੀਵਰਸਿਟੀ ਬੁਕਾੜਾ ਦੇ ਵਿੱਚ 6 ਲੈਕਚਰ ਮਿਲੇ ਮੁੰਡਾ ਪੜ੍ਹਾ ਰਿਹਾ ਆ ਵੇਖੋ ਬੈਗ ਗੰਜਾ ਪਾਨ ਲਗਾਉਣ ਲਈ ਮੁੰਡੇ ਨੂੰ ਟੋਪੀ ਰੱਖੀ ਹੈ ਇਹੀ ਗੱਲ ਹੈ ਨਾ ਐਵੇਂ ਯਾਰ ਇਹ ਤੂੰ ਬੁਰਾਈ ਐਜ਼ਾਰ ਕਰ ਰਿਹਾ ਵਾ ਨਹੀਂ ਐ ਮੈਂ ਕਿਥੋਂ ਸਾਰ ਕਿਤੇ ਮਤਲਬ ਉਹ ਵੇਖ ਨਾ ਹਲਕਾ ਜਿਹਾ ਐ ਵੇਖੋ ਤੁਹਾਡਾ ਭਰਾ ਵੀ ਗੰਜਾ ਹੈ ਚੈੱਕ ਕਰੋ ਭਾਈ ਇਹ ਸਾਰੇ ਗੰਜੇ ਆ ਇਹ ਕਹਿੰਦੇ ਨੇ ਨਾ ਖਰਬੂਜ਼ਾ ਵੇਖ ਕੇ ਰੰਗ ਫੜਦਾ ਤੇ ਮੈਂ ਇਹਨੂੰ ਵੇਖ ਕੇ ਰੰਗ ਫੜਿਆ ਪਤਾ ਨਹੀਂ ਇਹਨੇ ਮੈਨੂੰ ਵੇਖ ਕੇ ਰੰਗ ਫੜਿਆ ਦਰਅਸਲ ਨਾ ਇਹ ਮੈਨੂੰ ਕਹਿੰਦਾ ਹੁੰਦਾ ਸੀ ਗਜਨੀ ਤੇ ਮੇਰੇ ਤੋਂ ਵੱਡਾ ਗਜਨੀ ਆਪ ਹੋ ਗਿਆ ਯਾਰ ਤੈਨੂੰ ਤੇ ਪਿਆਰ ਨਾਲ ਨਾਮ ਮਿਲਿਆ ਸੀਗਾ ਤੇ ਬਸ ਫਿਰ ਤੈਨੂੰ ਲਕਬ ਮਿਲ ਗਿਆ ਹੁਣ 3 hours later. ਬੇਬੇ ਲੋ ਜੀ ਤੁਸੀਂ ਸਭ ਤੋਂ ਪਹਿਲੀ ਗੱਲ ਤੇ ਤੁਸੀਂ ਇਹ ਨਹੀਂ ਸੋਚਣਾ ਕਿ ਜੀ ਮੈਂ ਜਿਹੜਾ ਨਾ ਬਾਹਰੋਂ ਖਾਣਾ ਖਾ ਕੇ ਆਇਆ ਤੇ ਮੈਂ ਘਰੇ ਹੁੰਦਾ ਫਿਰ ਖਾਣਾ ਖਾਣ ਲੱਗ ਗਿਆ ਜਿਸ ਟਾਈਮ ਮੈਂ ਬਾਹਰੋਂ ਮੈਂ ਉਸ ਤੋਂ ਬਾਅਦ ਵਲੌਗ ਨਹੀਂ ਬਣਾਇਆ ਸੈਂਟਰ 'ਚ ਕਿਉਂਕਿ ਮੈਂ ਦੁਬਾਰਾ ਆ ਕੇ ਬਾਜ਼ਾਰ ਚਲਾ ਗਿਆ ਸੀ ਘਰ ਦੇ ਬਿਜਲੀ ਦੇ ਬਿੱਲ ਵਗੈਰਾ ਤਰਨ ਵਾਲੇ ਸੀ ਮੈਂ ਧਰ ਗਿਆ ਗੈਸ ਵਗੈਰਾ ਸੱਚ ਠੀਕ ਹੈ ਹੁਣ ਬਾਹਰ ਰਾਤ ਹੋ ਗਈ ਉਸ ਤੋਂ ਬਾਅਦ ਫਿਰ ਮੈਂ ਕਰਨ ਲੱਗਾ ਕੰਮ ਕਿਉਂਕਿ ਮੇਰੇ ਪ੍ਰੋਜੈਕਟ ਦੀ ਕੱਲ ਇੱਕ ਡਿਲੀਵਰੀ ਹੈ ਮਤਲਬ ਮਾਈਲਸਟੋਨ ਇੱਕ ਡਿਲੀਵਰ ਹੋਣਾ ਮੈਂ ਕੰਮ ਕਰਨ ਲੱਗਾ ਇਸ ਟਾਈਮ ਵੱਜ ਕੇ ਜੀ ਆਪਣੇ ਕੋ ਹੇ ਸਿਰੀ ਸਜਨ ਤੇ ਕਿੱਥੇ ਭੁੰਕਣੀ ਹੈ टाइम हो गया जी अपने को 8:47 हो गए ने 9 बज गए ने तो मैं उकाड़े वापस आ गया से कोई तकरीबन 3:30 बजे तक ठीक है तो हुण बेबे ने इधर बाबा जी हांडी पका ली अज गाजरे नहीं पकाने तो कोई नहीं सी आ बेबे ने मैंने क्या गाजरा लाजमी लैके फिर जिवें दी आया सी मैं गाजरा ते मटर फड़ लिया मैं एक चीज़ नोट की तुहानूं दिखावां बेबे तुसीं आ गई शरारा पाया बुड्ढे ਸ਼ਰਾਰਾ ਖੇਤ ਮਿੱਟੀ नहीं ये कीता की है तुसीं चेक करो गाइस एक शरारा ਇਹ ਕੀ ਕੀਤਾ ਜੀ ਟੁੱਟ ਪੈਣਾ ਕੰਮ ਕਰਨ ਦਈ ਸੀ ਤੇ ਕੰਮ ਕਰਦੇ ਕਰਦੇ ਜੀ ਉਹ ਤੋਂ ਥੱਲੇ ਉੱਤੇ ਚੜਨਾ ਕੀਤਾ ਤੇ ਪਿਆ ਸੀ ਉਹ ਕੀ ਉਹ ਖਸਮਾਨ ਖਾਣਾ ਕੁੜੇ ਚੱਕਣ ਵਾਲਾ ਉਹ ਅੜਿਆ ਹੀ ਤੋਂ ਲਗਾਣਾ ਤਾਂ ਵੈਸੇ ਸਵਾਦ ਆ ਗਿਆ ਸੱਚੀ ਕਸਮ ਮੈਂ ਕਿਹਾ ਕਿਤੇ ਸ਼ਰਾਰਾ ਪਾਈ ਤੇ ਤੂੰ ਉਹਨੂੰ ਭਰੰਗਾ ਨਾ ਟੋਪਾ ਲਾ ਲਾ ਤੇ ਸੂਟ ਬਦਲ ਲੈਂਦੀ ਤੋਪਾ ਮੈਂ ਤਾਂ ਗਈ ਸੀ ਉੱਥੇ ਕੂੜਾ ਸੱਟਣ ਇਕੱਠਾ ਕਰਕੇ ਜਾ ਇੱਕ ਤੇ ਨਾ ਬੁੱਢੀਆਂ ਮਾਈਆਂ ਨੂੰ ਨਾ ਰਮਾਨ ਨਹੀਂ ਹੁੰਦਾ ਟੇਕ ਨਹੀਂ ਹੁੰਦਾ ਹੈ ਤੇ ਟੀਰੀ ਵਾਂਗੂ ਭੱਜਦੀਆਂ ਨੇ ਹਾਂਜੀ ਹਾਂਜੀ ਲੱਕ ਦੁਖਦਾ ਮੇਰੇ ਗੋਡੇ ਤੋਂ ਮੇਰੇ ਗਿੱਟੇ ਤੋਂ ਤੇ ਸਕੂਨ ਨਹੀਂ ਆ ਜ਼ਿੰਦਗੀ ਤੇ ਫਿਰ ਇਹੀ ਹੋਣਾ ਸੀ ਉਹਨੇ ਵੀ ਕਿਹਾ ਹੋਣਾ ਨਹੀਂ ਉਹਨੇ ਗਰੀਬ ਨੇ ਪਤਾ ਕੀ ਕਹਿਣਾ ਉਹਨੇ ਕਹਿਣਾ ਨਾ ਹੀ ਆਪ ਟੇਕਦੇ ਨਾ ਮੈਨੂੰ ਟਿਕਦੇ ਸੀ ਤੇ ਹੋਰ ਨਹੀਂ ਤੇ ਮੈਂ ਟਿਕਰ ਕਿੰਨਾ ਸਾਰਾ ਕਚਰਾ ਜਿਹਾ ਪਿਆ ਸੀ ਇਕੱਠਾ ਹਾਂ ਚਲੋ ਕਚਰਾ ਚੱਕਣ ਦਾ ਸਵਾਦ ਤੇ ਆ ਗਿਆ ਨਾ ਕਚਰੇ ਚੱਕਣ ਦਾ ਸਵਾਦ ਆ ਗਿਆ ਹੈ ਲੋ ਜੀ ਅੱਜ ਦਾ ਦਿਨ ਆਪਣਾ ਬੜਾ ਲੰਘ ਗਿਆ ਸੱਚ ਫੋਨ ਦੀ ਮੈਂ ਤੁਹਾਨੂੰ ਸੂਟ ਕਰ ਦੱਸਾਂ ਫੋਨ ਦਾ ਮੈਂ ਗਿਆ ਫੋਨ ਦੀ ਪਿੱਛੇ ਅਪਡੇਟ ਆਈ ਹੈ 3 ਮਹੀਨੇ ਪਹਿਲੇ ਨਾ 12 Pro Max ਤੇ 13 ਦਾ ਆਲਮੋਸਟ ਨੀਚੇ ਵਾਲੇ ਸਪੀਕਰ ਸਾਰੇ ਫੋਨਾਂ ਦੇ ਹੋ ਗਏ ਬੰਦ ਬਹੁਤ ਸਾਰੀ ਆਵਾਜ਼ ਦੇ ਬੰਦ ਹੋਏ ਠੀਕ ਹੈ ਤੇ ਮੇਰਾ ਵੀ ਥੱਲੇ ਵਾਲਾ ਸਪੀਕਰ ਬੰਦ ਹੋ ਗਿਆ ਮੈਂ ਉਹਦੇ ਏਅਰਬਡਸ ਯੂਜ਼ ਕਰ ਰਿਹਾ ਸੀ ਉੱਪਰ ਵਾਲਾ ਸਪੀਕਰ ਚੱਲਦਾ ਨੀਚੇ ਵਾਲਾ ਸਪੀਕਰ ਨਹੀਂ ਚੱਲਦਾ ਮੇਨ ਜਿਹੜਾ ਵੱਡੀ ਲਾਊਡ ਆਵਾਜ਼ ਵਾਲਾ ਠੀਕ ਹੈ ਉਹ ਦਿਖਾਇਆ ਕਹਿੰਦਾ ਭਾਈ ਇਹ ਤੇਰਾ ਨਾ ਚੈੱਕ ਕੀਤਾ ਉਹਨੇ ਚੱਲ ਜਾਏਗਾ ਲੇਕਿਨ ਇਹਦੇ ਤੇ ਖਰਚਾ ਆਏਗਾ ਕੋਈ 3000 ਰੁਪਏ ਦਾ ਉਸ ਤੋਂ ਬਾਅਦ ਮੇਰਾ ਉੱਪਰਲੇ ਸਾਈਡ ਤੋਂ ਕੋਨੇ 'ਚੋਂ ਟੱਚ ਹਾਰਡ ਹੋਇਆ ਸੀ ਮੈਂ ਕਿਹਾ ਟੱਚ ਹਾਰਡ ਹੋਇਆ ਬਾਬਾ ਜੀ ਉਹਨੇ ਜਿਹੜਾ ਨਾ ਮੇਰਾ ਪੈਨਲ ਖੋਲ ਛੱਡਿਆ ਪੈਨਲ ਖੋਲ ਕੇ ਮੈਨੂੰ ਕਹਿੰਦਾ ਜੀ ਨੂੰ ਚੈੱਕ ਕਰਦੇ ਆ ਜਿਸ ਤਰ੍ਹਾਂ ਚੱਲ ਗਿਆ ਮੈਂ ਕਿਹਾ ਪੈਨਲ ਫੁੱਲ ਚੱਲਦਾ ਪਿਆ ਮੇਰਾ ਸਿਰਫ ਕੋਰਨਰ 'ਚੋਂ ਇੱਕ 'ਚੋਂ ਟੱਚ ਹਾਰਡ ਆ ਠੀਕ ਹੈ ਉੱਪਰੋਂ ਜਿਹੜਾ ਨੀਚੇ ਨੂੰ ਸਲਾਈਡ ਕਰੀਦਾ ਆਪਾਂ ਵਾਈਫਾਈ ਚੇਂਜ ਕਰਨ ਵਾਸਤੇ ਉਹ ਕਨੈਕਟ ਕਰਨ ਵਾਸਤੇ ਉਹ ਥੋੜ੍ਹਾ ਜਿਹਾ ਟਾਈਮ ਲੈਂਦਾ 2-3 ਦਫਾ ਕਰਨਾ ਪੈਂਦਾ ਉਹ ਕਹਿੰਦਾ ਜਿੰਦੇ ਤੇ ਆਏਗਾ ਤੇਰਾ 15000 ਰੁਪਏ ਖਰਚਾ ਮੈਂ ਕੰਨਾਂ ਨੂੰ ਹੱਥ ਲਾਏ ਮੁਰਗਾ ਬਣ ਕੇ ਮੈਂ ਇਸ ਤਰ੍ਹਾਂ
ਇਹ ਇੰਜ ਕਰਕੇ ਮੈਂ ਕੰਨਾਂ ਨੂੰ ਹੱਥ ਲਾਏ ਨੇ ਠੀਕ ਹੈ ਤੇ ਨਾਲ ਮੈਂ ਕਿਹਾ ਭਾਈ ਨੂੰ ਬੰਦ ਕਰ ਦੇ ਜਿਹੜਾ ਮੈਂ 15000 ਇੱਧਰ ਆਉਣਾ ਮੇਰਾ ਚੰਗਾ ਭਲਾ ਫੋਨ ਵਾਵਾਂ ਝੁੱਟਦਾ ਪਿਆ ਹੈ ਕਹਿੰਦਾ ਵਾਵਾਂ ਝੁੱਟਦਾ ਫਿਰੇਗਾ ਸਮਾਨ ਨਾਲ ਗੱਲਾਂ ਕਰੇਗਾ ਗੱਲਾਂ ਤੇ ਅੱਗੇ ਕਰਦਾ ਪਿਆ ਮੈਂ ਕਿਹਾ ਭਾਈ ਮੈਂ ਨਵਾਂ ਲੈ ਲਾਂਗਾ ਮੈਂ ਉਹਦੇ ਚ ਪਾ ਲਾਂਗਾ ਹੈ ਤੇ ਫਿਰ ਮੇਰੇ ਜ਼ਿਹਨ ਚ ਆਇਆ ਮੈਂ ਕਿਹਾ ਬੇਬੇ ਮੇਰੀ ਨੇ ਕੜਾ ਵੇਚਣਾ ਕੜਾ ਵੇਚ ਕੇ ਬੇਬੇ ਨੇ ਮੈਨੂੰ ਪੈਸੇ ਦੇਣੇ ਨੇ ਤੇ ਮੈਂ 15000 ਉਹਦੇ ਚ ਪਾਵਾਂਗਾ ਤੇ ਮੈਂ ਹੋਰ ਨਵਾਂ ਚੰਗਾ ਫੋਨ ਲੈ ਲਾਂਗਾ ਹੈ ਜੇ ਮੈਂ 14 Pro Max ਲੈਣਾ ਤੇ ਮੈਂ 15000 ਉਹਦੇ ਜਿਹੜਾ ਇਹਦੇ ਤੇ ਲਾਉਣਾ 15000 ਉਹਦੇ ਚ ਪਾ ਕੇ ਤਾਂ 15 Pro Max ਲੈ ਲਾਂਗਾ ਬੇਬੇ ਨੂੰ ਵੇਚ ਆ ਯਾਰ ਇਹ ਕੜੇ ਦੇ ਉੱਤੇ ਬੇਬੇ ਨੇ ਨਾਗ ਬਣ ਕੇ ਬੈਠੀ ਯਾਰ ਤੁਸੀਂ ਸਮਝਾਓ ਕਿ ਕੜਾ ਇੰਨਾ ਜ਼ਰੂਰੀ ਨਹੀਂ ਹੈ ਜਿੰਨਾ iPhone 15 Pro Max 16 Pro Max ਜ਼ਰੂਰੀ ਹੈ ਵੇਖ ਲਓ ਇਹ ਤੁਹਾਨੂੰ ਮੈਨੂੰ ਕੜਾ ਨਾ ਦੇਣ ਦਾ ਨਤੀਜਾ ਹੈ ਜਿਹੜਾ ਤੁਸੀਂ ਅੱਜ ਸ਼ਰਾਰਾ ਬਾਈ ਖਲੋਤੇ ਜੇ ਮੈਨੂੰ ਕੜਾ ਦਿੱਤਾ ਹੋਇਆ ਅੱਜ ਤੁਸੀਂ ਇਹ ਸ਼ਰਾਰਾ ਨਹੀਂ ਸੀ ਪਾਉਣਾ ਥੋੜਾ ਜਿਹਾ ਮੈਂ ਗੈਸ ਚੱਲ ਜਾਣਾ ਮੈਂ ਆਟਾ ਗੁੰਨਣਾ ਰੋਟੀ ਬਣਾ ਗੈਸ ਨਹੀਂ ਹੁੰਦਾ ਅਸਲ ਵਿੱਚ ਗੈਸ ਹੁੰਦਾ ਗੈਸ ਹੋਵੇ ਤਾਂ ਗੈਸ ਹੋਵੇ ਜੋ ਵੀ ਕੁਛ ਹੋਵੇ ਭਾਵੇਂ ਬੈਸ ਹੋਵੇ ਹਾਏ ਲੱਗੇ ਲਾ ਜੀ ਠੀਕ ਹੈ ਹੁਣ ਆਪਾਂ ਖਾ ਲਈਏ ਕੋਈ 2 ਬੁਰਕੀਆਂ ਰੋਟੀ ਹੈ ਚ ਰੱਖ ਫ੍ਰਿਜ 'ਚ ਮੈਂ ਕੀ ਰੱਖਾਂ ਮੈਨੂੰ ਪਾਣੀ ਤੇ ਪੀ ਲੈਣ ਦੋ ਪਹਿਲੇ ਕਿਤੇ ਨਾ ਸੱਚੀ ਕਸਮ ਘਰ ਦੇ ਕੰਮ ਹੀ ਨਹੀਂ ਮੁੱਕਦੇ ਸਾਰੀ ਜ਼ਿੰਦਗੀ ਹੋ ਗਈ ਬੁੱਢਾ ਹੋ ਗਿਆ ਦਾੜੀ ਮੇਰੀ ਚਿੱਟੀ ਹੋ ਗਈ ਕੰਮ ਕਰਦਿਆਂ ਉਹ ਬੰਦ ਹੋ ਜਾ ਕੀ ਰੱਖਣਾ ਵਿੱਚ ਦਹੀਂ ਵੀ ਪਤਲਾ ਕਰ ਛੱਡਿਆ ਬੇਬੇ ਨੇ ਪਾਣੀ ਪਾ ਕੇ ਕਹਿੰਦੀ ਗਾੜਾ ਬਹੁਤ ਉਹ ਰੱਖ ਲੈਨੇ ਉਹਨਾਂ ਚੀਜ਼ਾਂ ਨੂੰ ਰੋਟੀ ਤੇ ਖਾ ਲੈਂਦੇ ਰੋਟੀ ਨਹੀਂ ਖਾ ਬਸ ਰੋਟੀ ਨਹੀਂ ਖਾਣ ਦੇਣੀ ਆ ਰੱਖ ਦੇ ਕਸਮ ਨਾਲ ਸਾਰੀ ਉਮਰ ਮੇਰੀ ਲੰਘੀ ਕੰਮ ਕਰਕੇ ਹੋਰ ਕੁਝ ਰਹਿ ਗਿਆ ਤੁਹਾਨੂੰ ਵੀ ਰੱਖਣਾ ਚੁੱਕ ਕੇ ਫ੍ਰਿਜ 'ਚ ਹੱਲ ਉਹ ਚੁੱਕ ਕੇ ਮਾਰੋ ਲੋਹੇ ਵਾਲਾ ਉਹ ਦਮੂਸਾ ਹੀ ਉਹ ਮਾਰ ਕਮਾ ਕੇ ਟੁੱਟ ਜੂਗਾ ਨਹੀਂ ਉਹਨੂੰ ਮਾਰ ਜਿਵੇਂ ਪਲੇਟਾਂ ਮਾਰੀ ਉਦੋਂ ਉਹਨੂੰ ਮਾਰ ਆ ਚੁੱਕ ਕੇ ਮਾਰੋ ਆ ਫਰਾਈ ਪੈਨ ਚੁੱਕ ਕੇ ਮਾਰੋ ਆ ਚੁੱਲਾ ਚੁੱਕ ਕੇ ਸੁੱਟੋ ਆ ਚੁੱਲਾ ਚੁੱਕ ਕੇ ਗਵਾਂਢੀਆਂ ਦੇ ਘਰ ਸੁੱਟ ਦਿਓ ਇਹ ਨਾਨਾ ਜੀ ਨੇ ਨਹੀਂ ਬਣਾਉਣਾ ਜਿਹੜਾ ਇਹ ਸੁੱਟਣ ਜਾਣਾ ਇਹ ਜਿਹੜਾ ਨਾ ਚੌਰੀ ਸਦੀਕ ਨੇ ਨਹੀਂ ਆ ਕੇ ਬਣਾਉਣਾ ਇਹ ਆਪ ਹੀ ਬਣਾਉਣਾ ਸਿਆਣੇ ਆਂਦੇ ਆ ਪੱਬਾਂ ਦਾ ਪੈਰ ਸਿਰ ਤੇ ਹੁੰਦਾ ਵਾ ਪੱਬਾਂ ਦਾ ਪੈਰ ਸਿਰ ਤੇ ਹੁੰਦਾ ਭਾਰ ਸਿਰ ਤੇ ਨਹੀਂ ਪੱਬਾਂ ਦਾ ਪੈਰ ਹੀ ਹੁੰਦਾ ਮੈਂ ਪੱਬਾਂ ਭਾਰ ਨੱਚਦੀ ਫਿਰਾਂ ਸੋਹਣਿਆ ਉਹ ਸਿਆਣੇ ਆਂਦੇ ਆ ਪੱਬਾਂ ਦਾ ਭਾਰ ਜਿਹੜਾ ਉਹ ਸਿਰ ਤੇ ਆਉਂਦਾ ਵਾ ਮੈਨੂੰ ਪਤਾ ਵੀ ਜਿਹੜੀ ਚਾਹ ਟੁੱਟੀ ਮੈਨੂੰ ਹੀ ਪਾਉਣੀ ਪੈਣੀ ਹਾਂ ਤੂੰ ਤੇ ਪਲੰਬਰ ਆ ਵੀ ਹੈ ਗੱਲ ਇਹ ਕਿਵੇਂ ਕਰਨ ਨਹੀਂ ਮੈਂ ਨਹੀਂ ਬਣਵਾਈ ਜਿਵੇਂ ਤੂੰ ਤੇ ਪਲੰਬਰ ਹੈ ਘਰ ਮੇਰਾ ਹੀ ਉੱਜੜਨਾ ਵਾ ਹਾਂ ਬਸ ਮੈਨੂੰ ਹੁਣੇ ਜਵਾਨੀ 'ਚ ਬੇਦਖਲ ਕਰ ਛੱਡਿਆ ਕਰੋ ਗਾਇਸ ਬਸ ਵੇਖ ਲਓ ਮੈਨੂੰ ਮੇਰਾ ਮੁੰਡਿਆਂ ਦਾ ਕੋਈ ਘਰ ਨਹੀਂ ਹੁੰਦਾ ਕੋਈ ਠਿਕਾਣਾ ਨਹੀਂ ਹੁੰਦਾ ਸਿਰਫ ਇਹ ਨਾ ਔਰਤਾਂ ਬਲੈਕਮੇਲ ਕਰਦੀਆਂ ਬੰਦਿਆਂ ਨੂੰ ਗਾਇਸ ਜ਼ਿਆਦਾ ਤੋਂ ਜ਼ਿਆਦਾ ਚੈਨਲ ਨੂੰ ਫੋਲੋ ਕਰੋ ਗਾਇਸ ਤਾਂ ਕਿ ਮੈਂ ਆਪਣਾ ਘਰ ਲੈ ਸਕਾਂ ਸਿਆਣਿਆਂ ਨੇ ਗੱਲ ਐਵੇਂ ਨਹੀਂ ਬਣਾਈ ਵੀ ਔਰਤ ਦਾ ਘਰ ਕੋਈ ਨਹੀਂ ਹੁੰਦਾ ਧੀ ਹੋਈ ਤਾਂ ਘਰ ਪਿਓ ਦਾ ਭੈਣ ਹੋਈ ਤਾਂ ਘਰ ਭਰਾ ਦਾ ਤੇ ਬੀਵੀ ਬਣੀ ਤਾਂ ਘਰ ਸ਼ੋਹਰ ਦਾ ਤੇ ਮਾਂ ਬਣੀ ਤਾਂ ਘਰ ਪੁੱਤਰ ਦਾ ਤੇ ਔਰਤ ਦਾ ਘਰ ਕੀ ਕਬਰ ਤੇ ਇੱਥੇ ਤੇ ਪੁੱਠਾ ਹੀ ਆ ਮਾਂ ਬਣੀ ਤੇ ਘਰ ਆਪਦਾ ਹੈ ਇੱਥੇ ਤੇ ਘਰ ਪੁੱਠਾ ਹੀ ਆ ਤੁਸੀਂ ਆਪੇ ਕਿਹਾ ਮੇਰਾ ਘਰ ਨਾ ਤੁਸੀਂ ਜਿੰਨਾ ਚਿਰ ਬੁੱਤ ਚ ਸਾਹ ਨਾ ਉਹਨਾਂ ਚਿਰ ਧੰਦਾ ਤਾਂ ਪਿੱਟਣਾ ਹੀ ਪੈਣਾ ਤੇ ਇਹ ਸਾਰਿਆਂ ਨੇ ਪਿੱਟਣਾ ਕੱਲਾ ਬੁੜੀਆਂ ਨੇ ਨਹੀਂ ਪਿੱਟਣਾ ਇਹ ਬੰਦਿਆਂ ਨੂੰ ਬੁੜੀਆਂ ਨੂੰ ਬਹੁਤਾ ਪਿੱਟਣਾ ਪੈਂਦਾ ਬਸ ਗੱਲ ਔਖੀ ਪੂਰੀਆਂ ਕਰਕੇ ਆਪਦਾ ਢਿੱਡ ਧੋ ਕੇ ਆਪਦੀਆਂ ਖੁਆਇਸ਼ਾਂ ਮਾਰ ਕੇ ਘਰ ਤੇ ਪੂਰੀਆਂ ਕਰਦੀ ਸਬੂਤੀਆਂ ਕਰੇ ਘਰ ਬਣਾਉਂਦੀ ਆ ਔਰਤ ਤੋਂ ਬਗੈਰ ਘਰ ਨਹੀਂ ਬਣਦਾ ਕਿਉਂ ਘਰ ਮਿਸਤਰੀ ਨੇ ਬਣਾਉਣਾ ਤੇ ਔਰਤ ਦਾ ਕੀ ਲਿੰਕ ਘਰ ਬਣਾਉਣ ਨਾਲ ਵੀ ਪੈਸੇ ਹੋਣੇ ਚਾਹੀਦੇ ਮਿਸਤਰੀ ਨੇ ਉਹਦੇ ਘਰ ਬਣ ਜਾਣਾ ਪਰ ਦਫਾ ਹੋ ਤੇ ਮੇਰੀ ਜਾਨ ਛੱਡ ਯਾਰ ਮੈਂ ਕੋਈ ਗਲਤ ਗੱਲ ਥੋੜੀ ਕਿ ਵੀ ਘਰ ਬਣਾਉਣਾ ਮਿਸਤਰੀ ਨੇ ਹੈ ਤੁਸੀਂ ਚੁੱਪ ਕਰਕੇ ਤੁਹਾਡੀ ਜੇਬ 'ਚ ਪੈਸੇ ਹੋਣੇ ਚਾਹੀਦੇ ਤੁਸੀਂ ਜਾਓ ਜਾ ਕੇ ਜੇ ਉਥੋਂ ਸਰੀਆ ਲਵੋ ਸੀਮੈਂਟ ਲਓ ਬਜਰੀ ਲਓ ਇੱਟਾਂ ਲਵੋ ਲਿਆ ਕੇ ਠੇਕੇਦਾਰ ਨੂੰ ਠੇਕਾ ਦਿਓ ਤੁਹਾਡਾ ਘਰ ਖੜਾ ਹੈ ਟੈਲ ਪੱਥਰ ਲਿਆ ਕੇ ਦੋ ਉਸ ਤੋਂ ਬਾਅਦ ਪਲੰਬਰ ਲਿਆਓ ਪਲੰਬਰੀ ਦਾ ਕੰਮ ਕਰਾਓ ਇਲੈਕਟ੍ਰੀਸ਼ੀਅਨ ਨੂੰ ਲਿਆ ਕੇ ਉਹਦਾ ਕੰਮ ਕਰਾਓ ਬਾਅਦ 'ਚ ਲਿਆ ਕੇ ਫਰਨੀਚਰ ਰੱਖੋ ਘਰ ਕੰਪਲੀਟ ਮੈਂ ਸੋਹਣੇ ਕੱਪੜੇ ਪਾਵਾਂ ਜੁੱਤੀਆਂ ਹੋਣ ਐਸ਼ ਕਰਾਂ ਤੇ ਬੰਦਿਆਂ ਦੀ ਖੁਆਇਸ਼ ਹੁੰਦੀ ਮੇਰੀ ਖੁਆਇਸ਼ ਹੈ ਕਿ ਆ ਮੈਂ ਡੇਲੀ ਬੱਕਰਾ ਪੱਕੇ ਡੇਲੀ ਇਕੱਠਾ ਪੱਕੇ ਮੈਂ ਸੋਹਣੇ ਭੋਨੇ ਆਂਡੀਆਂ ਖਾਵਾਂ ਮੇਰੇ ਮੂੰਹ ਹੋਣ ਲੱਗਾ ਸੀ और निकले और फलान दोग सुनन लगा थे इस तो पहले मेरे वास्ते फलान दोग निकले मैं अभी रोटी के चारने वाले लाला हाय हरे हरे मटर भी किसी ने खाने हरे हरे मटर आज लो भी दोस्तों मैं खावा रोटी तो तुसी होने देर अपना काम कर दो मैं अपना काम करता मेरा काम है कि वीडियो बना के अच्छे वीडियो तुहानू प्रोवाइड करना तुहाडा काम है वे कि जल्दी ना वीडियो लाइक करके शेयर करके कमेंट करना तो चैनल सब्सक्राइब करना नहीं भूलना क्योंकि अपना एक ही टारगेट है 100K मीट करना तो इंशाल्लाह जल्द से जल्द जितनी जल्दी हो सकती है 100K आप पूरे करना ठीक है आयो किसी रोटी खानी तुसी सारे खा के बैठे जे लेट हो गया मैं फिर खा लवां Later. लो जी वाकशाक हो गई है बाहर मौसम इतना अच्छा है ना आज ठंडा मौसम है बाहर ठीक है हवा ठंडी जा रही है तो मैं कहना दिल कर रहा है अज के बाहर बस ना पार्क च बंदा जाए उत्थे मंजी डाई हो तो उत्थे ही बंदा सो जाए अज घरे आने वाला बिल्कुल भी मौसम नहीं है इन्ना सुकून ते मौसम है ना बाहर छड्ड गल्लां दे तुसीं ਤਾਂ ਚੰਗੀ ਨਹੀਂ ਕੀਤੀ किद्दां मैं की किया वा तुहानूं
ਮੈਂ ਕੱਲ ਕਹਿਣ ਡਈ ਸੀ ਵੀ ਬਾਹਰੋਂ ਕੋਈ ਚੀਜ਼ ਮੰਗਾ ਦੇ। ਆਏ ਲਾ ਬਸ ਅੱਜ ਕੱਲਾ ਗਿਆ ਤੁੰਨ ਕੇ ਆ ਗਿਆ ਦੋ ਬਸ ਕਲੇਜਰ ਨੂੰ ਸਾੜ ਪੈ ਗਿਆ, ਖਿੱਚ ਪੈ ਗਈ ਹੋਣੀ ਹੈ। ਕੋਈ ਨਹੀਂ ਫਿਕਰ ਨਾ ਕਰ, ਮੇਰੀ ਵੀ ਪੈਨਸ਼ਨ ਆਉਣ ਵਾਲੀ ਹੈ, ਪਹਿਲੀ ਆਉਣ ਵਾਲੀ ਹਾਂ। ਮੈਂ ਜੇ ਤੈਨੂੰ ਸੁਲਾ ਵੀ ਮਾਰ ਜਾਵਾਂ ਕਿ ਬੁੱਢੇ ਮੂੰਹ ਤੋਂ ਕੋਈ ਮਾਂ ਹੀ ਨਹੀਂ। ਮਤਲਬ ਪੈਨਸ਼ਨ ਆਏ ਨੇ ਫਿਰ ਡੇਲੀ ਜਾਇਆ ਕਰਨਾ, ਪੀਜ਼ੇ 버ਗਰ ਸ਼ਵਾਰਮੇ। ਜਾਣਾ ਕਿਉਂ? ਨਹੀਂ ਮੈਂ ਤਾਂ ਕਾੜੇ ਗਿਆ ਸੀ ਨਾ, ਉੱਥੋਂ ਆਰਡਰ ਨਹੀਂ ਹੁੰਦਾ ਨਾ, ਨਾਲੇ ਆਰਡਰ ਹੁੰਦਾ, ਕਾੜੇ ਤੇ ਆਰਡਰ ਨਹੀਂ ਨਾ ਹੁੰਦਾ। ਨਹੀਂ ਕਾੜਿਓ ਵੀ ਆਰਡਰ ਹੁੰਦਾ ਵਾ। ਕਾੜੇ ਇੱਥੇ ਇੰਨੀ ਦੂਰ ਨਹੀਂ ਨਾ ਆਉਂਦੀ ਡਿਲੀਵਰੀ। ਡਿਲੀਵਰੀ ਕਿਉਂ ਨਹੀਂ ਹੁੰਦੀ? ਹਾਂ ਮੈਂ ਇੱਥੋਂ ਕਰ ਲਿਆ ਕਰੂੰ, ਮੈਨੂੰ ਕਿਹੜਾ ਵੱਲ ਨਹੀਂਗਾ। ਹਾਏ ਹਾਏ ਹਾਏ, ਮੈਂ ਕਹਿੰਦਾ ਮੰਮੀ ਕਹਾਂ ਮੈਨੂੰ ਖਾਣਾ ਹਜ਼ਮ ਕਿਉਂ ਨਹੀਂ ਹੋ ਰਿਹਾ, ਮੇਰੇ ਢਿੱਡ 'ਚ ਜਿਹੜਾ ਨਾ ਦਰਦ ਜੀ ਗੰਢ ਜੀ ਕਿਉਂ ਬਣੀ ਚਾਹੀਏ ਆ, ਮੈਨੂੰ ਇਹ ਨਹੀਂ ਪਤਾ ਮੇਰੇ ਢਿੱਡ 'ਚ ਕਿੱਥੇ ਗੰਢ ਬਣੀ ਚਾਹੀਏ, ਗਵਾਂਢੀਆਂ ਦੇ ਢਿੱਡ 'ਚ ਗੰਢ ਬਣੀ ਮੈਨੂੰ ਚਾਹੀਏ। ਕੱਲ ਵਾਲੇ ਕੱਦੂ ਖਾਣੇ ਪਏ ਹਾਂ, ਆਪ ਸੱਜਰੀਆਂ ਖਾ ਕੇ ਆਇਆ। ਨਹੀਂ ਤੇ ਕੱਦੂਆਂ ਦਾ ਆਕੇ ਕਿੰਨੇ ਸੀ, ਮੇਰੀ ਗੱਲ ਸੁਣੋ। ਹਜੇ ਸਾਡੇ ਘਰੋਂ 2 ਦਿਨ ਅਸੀਂ ਲਗਾਤਾਰ ਖਾਦੇ ਨੇ ਕੀ ਗੋਂਗਲੂ ਤੋਂ ਪਹਿਲੇ ਅਸੀਂ ਖਾਦੇ ਨੇ ਕੀ ਟਿੰਡੇ ਖਾਦੇ, ਟਿੰਡੇ ਦੇ ਉੱਤੇ ਗੋਂਗਲੂ ਦੇ ਉੱਤੇ ਮੈਂ ਕਿਹਾ ਕੀ ਪਕਾਈਏ, ਕੱਦੂ ਲੈ ਕੇ ਆ। ਮੈਂ ਕਿਹਾ ਨਹੀਂ ਯਾਰ ਨਹੀਂ ਕੱਦੂ ਠੰਡੇ ਹੁੰਦੇ। ਵਿਚਾਰੀ ਕੰਮ ਵਾਲੀ ਬਾਜੀ ਵੀ ਕਹਿੰਦੀ ਬਾਜੀ ਕੱਦੂ ਟਿੰਡੇ ਗੋਂਗਲੂ ਤੋਂ ਲਾ ਕਦੀ ਕੁਝ ਪਕਾ। ਹੋਰ ਕੀ ਪਕਾਵਾਂ, ਡਾਈਟ ਨਾ ਹੋ ਗਈ ਹੈ ਤਾਂ ਹੁਣ। ਤੇ ਬਸ ਠੀਕ ਹੈ। ਨਹੀਂ ਤੇ ਕੱਦੂ ਤੁਸੀਂ ਆਦੇ ਸ਼ੌਕ ਨਾਲ ਪਕਾਏ ਸੀ, ਤੁਸੀਂ ਖਾ ਲਏ 2 ਦਿਨ ਤੇ ਫਿਰ ਕੀ ਹੋਇਆ? ਉਹਨੇ ਡਾਈਟ ਨਾ ਹੋਈ ਤਾਂ ਸਜ਼ਾ ਹੋ ਗਈ। ਮੈਂ ਵੀ ਹੁਣ ਮੈਨੂੰ ਜਾ ਕੇ ਗੱਲ ਦੀ ਸਮਝ ਆਈ ਹੈ, ਠੀਕ ਹੈ। ਨਹੀਂ ਨਿਕਲਦਾ ਘੁੱਟ ਬਾਹਰ, ਆਪੇ ਕਿਹਾ ਮੈਨੂੰ 7 ਵਾਲੇ ਕਰਦੇ ਆਪੇ ਆਖਿਆ 7 ਵਾਲਿਆਂ ਤੋਂ ਪਹਿਲੇ ਜਿਹੜਾ ਨਾ ਦੁੱਧ ਜਿਹੜਾ ਨਾ ਦੇਜ ਕੀਚੋ ਨਾ ਲੱਥੇ, ਤੇ ਹੁਣ 7 ਵਾਲੇ ਆਣਗੇ ਤੇ ਦੁੱਧ ਲੱਥੇਗਾ ਨਾ। ਉਹਨੇ ਮਾਂ ਨੂੰ ਪਤੇ ਆਉਣ ਪਾਰੋਂ ਉਹਨਾਂ ਦਾ ਤੇ ਦੁੱਧ ਗਰਮ ਕਰਦਾ ਫਿਰ ਬਹਿ ਤੁਸੀਂ ਆਪੇ ਆਖਿਆ ਮੈਨੂੰ ਦੁੱਧ ਦੁੱਧ ਪੀਣਾ ਵਾ ਨਾ, ਮੈਂ ਗਰਮ ਕਰਦਾ। ਨਹੀਂ ਸੱਚੀ ਮੈਂ ਕਿੰਨੀ ਦੇਰ ਹੋ ਗਈ ਮੈਂ ਸੋਚਣ ਡਿਆ ਸੀ, ਮੈਂ ਕਹਿੰਦਾ ਸੀ ਨਾ ਸਾਡੇ ਘਰ ਲੜਾਈ ਹੋਈ ਨਾ, ਚੀਖ ਟਪਾਕ ਡਮ ਹੋਇਆ ਨਾ, ਹੀ ਮੈਂ ਮਤਲਬ ਫਰੈਸ਼ ਫਿਰਦਾ ਪਿਆ। ਬਸ ਹੁਣ ਜਿੱਦਾਂ ਮੇਰੇ ਢਿੱਡ 'ਚ ਪੀੜ ਜੀ ਸ਼ੁਰੂ ਹੋਈ ਮੈਨੂੰ ਸਮਝ ਆ ਗਈ। ਮੈਂ ਕਿਹਾ ਲੈ ਵੀ ਇਹ ਜਿਹੜੀ ਮੇਰੇ ਢਿੱਡ 'ਚ ਪੀੜ ਹੋਣ ਦੀ ਨਾ, ਇਹ ਕਿਸੇ ਦੇ ਢਿੱਡ 'ਚ ਗੰਢਾਂ ਵੱਜੀਆਂ ਨੇ। ਅੱਲਾ ਤੋਂ ਮਾਫੀ ਮੰਗਿਆ ਕਰ, ਮਾਵਾਂ ਨੂੰ ਗੰਢਾਂ ਵੱਜਦੀਆਂ। ਮਾਵਾਂ ਗੰਢਾਂ ਬੰਨਦੀਆਂ ਨੇ, ਮਾਂ ਸਿੱਧਾ ਹੱਥ ਛੱਡਿਆ, ਮਾਂ ਨੇ ਸਿੱਧਾ ਹੱਥ ਛੱਡਿਆ ਵੀ ਪੈਨਸ਼ਨ ਆਏਗੀ ਨਾ ਮੇਰੀ ਕੱਲੀ ਜਾਇਆ ਕਰੂ ਪੀਜ਼ੇ 버ਗਰ ਸ਼ਵਾਰਮੇ। ਦੀ ਔਲਾਦ ਹੈ ਨਾ ਜਿਹੜੀ ਤੇ ਮਾਂ ਪਿਓ ਬੁੱਢਾ ਹੋ ਜਾਂਦਾ ਨਾ, ਫਿਰ ਆਦੇ ਤੁਸੀਂ ਕੀਤਾ ਕੀ ਸਾਡੇ ਵਾਸਤੇ, ਤੁਸੀਂ ਕੀ ਕਰਦੇ ਰਹੇ? ਨਹੀਂ ਅੱਜ ਕੱਲ ਦੇ ਨਿਆਣੇ ਨਹੀਂ ਕਰਦੇ। ਅੱਜ ਕੱਲ ਦੇ ਮਾਪੇ ਜਦੋਂ ਬੁੱਢੇ ਹੁੰਦੇ ਨੇ ਫਿਰ ਕਹਿੰਦੇ ਨੇ ਕੱਲਾ ਖਾ ਗਿਆ 버ਗਰ, ਹੁਣ ਸਹੀ ਮੇਰੀ ਪੈਨਸ਼ਨ ਆਉਂਦੇ 2 ਮੰਗਾ ਕੇ ਖਾਇਆ ਕਰੂ, ਇੱਕ ਦੁਪਹਿਰੇ ਇੱਕ ਸ਼ਾਮ। ਅਜੇ ਤਾਂ ਪੁੱਤਰਾ ਬਾਹਰੋਂ ਖਾ ਕੇ ਉਹਨਾਂ ਜਦੋਂ ਜੇਬ ਚ ਲੁਕੋ ਕੇ ਲਿਆਇਆ ਕਰਾਂ ਨਾ ਕੁੰਮਾ ਰਾਣੀ ਵਾਸਤੇ, ਆਹੇ ਪਤਾ ਤਾਂ ਉਦੋਂ ਲੱਗਣਾ। ਨਹੀਂ ਆਪਾਂ ਕੋਕੇ ਕੋਲ ਆਪਾਂ ਉਹਨੂੰ ਨਾਲ ਲੈ ਜਾ ਕਰਾਂਗੇ ਨਾ, ਐਡੀ ਕਿਹੜੀ ਗੱਲ। ਚਲੋ ਦਫਾ ਹੋ। ਉਹਨੇ ਕਿਹੜਾ ਵੀਲ ਚੇਅਰ ਤੇ ਹੋਣਾ ਵੀ ਕਿਹੜਾ ਚਾਹ ਨਹੀਂ ਨਾਲੇ ਹੱਸੀ ਜਾਂਦੀ ਹੈ ਨਾ, ਨਾਲੇ ਗੁੱਸਾ ਕਰੀ ਜਾਂਦੀ ਹੈ। ਜੇ ਹੱਸਣਾ ਤੇ ਹੱਸ ਆਰਾਮ ਨਾਲ, ਜੇ ਗੁੱਸਾ ਕਰਾਂ ਤੇ ਗੁੱਸਾ ਕਰ। ਆਹ ਕੀ ਤੁਸੀਂ ਆ ਜਿਹੜਾ ਅੱਧ ਵਿੱਚ ਘਰ ਵਾਲਾ ਕੰਮ ਬੜਾ ਮਾੜਾ ਹੈ, ਨਾਲੇ ਇੰਜ ਨੱਕ ਨੂੰ ਇੰਜ ਮੋੜਿਆ ਆਹ ਕੀ ਆ ਵੀ ਬਲਾਜਾ ਦਿੱਤਾ ਐਵੇਂ ਕਿਤੇ ਨੱਕ ਨੂੰ ਕਾਲੀ ਪੈ ਗਈ ਨਾ। ਦੁਆ ਕਰਦੀ ਆ ਕਾਸ਼ ਕੇ ਹਰ ਇਨਸਾਨ ਨੂੰ ਅੱਲਾਹ ਤਾਲਾ ਜੋੜੀਆਂ ਸਲਾਮਤ ਰੱਖੇ, ਇਨਸਾਨ ਨੂੰ ਕਿਸੇ ਨੂੰ ਕੱਲਾ ਨਾ ਕਰੇ ਅੱਲਾਹ ਪਾਕ। ਹਾਏ ਜਿਵੇਂ ਮੈਂ ਇਕੱਲਾ ਹੋ ਗਿਆ, ਮੈਨੂੰ ਛੱਡ ਗਈ ਪੀਨੋ ਛੱਡ ਕੇ ਤੁਰ ਗਈ ਹੈ, ਦਿਲ ਤੋੜ ਗਈ, ਰਾਹ ਦੇ ਵਿੱਚ ਘਰ ਛੱਡ ਗਈ। ਹੁਣ ਪੀਨੋ ਜਿਹੜੀ ਨਾ ਪੀਨੋ ਮੈਨੂੰ ਮਾਮਾ ਬਣਾ ਗਈ ਜੇ ਹੁਣ ਮੈਂ ਇਕੱਲਾ ਰੋਣਾ, ਕੰਧਾਂ ਨਾਲ ਟੱਕਰਾਂ ਮਾਰਦਾ ਹੈ, ਸਹਾਰਾ ਲੱਭਦਾ ਲੇਕਿਨ ਸਹਾਰਾ ਕੋਈ। ਤੈਨੂੰ ਤਾਂ ਹਨੇਰਾ ਬੱਚਾ ਕਾਹਦਾ ਹਨੇਰਾ ਸੀ? ਤੇਰੀ ਤਾਂ ਉਮਰਾਂ ਵਾ, ਤੇਰਾ ਤਾਂ ਟਾਈਮ ਆ, ਤੇਰੇ ਨੱਕ ਥੱਲੇ ਨਹੀਂ ਕੋਈ ਗੱਲ ਹੁੰਦੀ। ਤੂੰ ਆ ਨਾ ਮੈਂ ਉਹ ਜਿਹੜੀ ਦੁਨੀਆ ਤੋਂ ਵੱਖਰੀ ਬਣੀ ਹੋਵੇ ਫੇਰ ਉਹ ਯਾਰ ਮੈਂ ਕਹਿੰਦਾ ਕੋਈ ਦੇਸੀ ਪੰਜਾਬਣ ਹੋਏ ਹੈ, ਗਿੱਟਿਆਂ ਤੋਂ ਉੱਚਾ ਅਗਲੀ ਦਾ ਸੂਟ ਹੋਵੇ ਹੈ, ਸਵੇਰੇ ਮੱਝੇ ਨੇ ਧਾਰਾਂ ਕੱਢੇ ਤੇ ਬਾਅਦ ਚ ਪੱਠੇ ਵੱਢਣ ਮੇਰੇ ਨਾਲ ਜਾਵੇ, ਅਸੀਂ ਖੋਤੀ ਰਹੀ ਲਈਏ ਇੱਕ ਹੈ, ਦੋਵੇਂ ਜਣੇ ਪੱਠੇ ਲੈਣ ਜਾਇਆ ਕਰੀਏ, ਪੱਠੇ ਲਿਆ ਕੇ ਕੁੱਤਰ ਕੇ ਉਹ ਰੋਟੀਆਂ ਪਕਾਇਆ, ਪੱਠੇ ਪੁੱਠੇ ਕੁੱਤਰਾਂ ਹੈ। ਉਸ ਤੋਂ ਬਾਅਦ ਫਿਰ ਮੈਂ ਮੱਝਾਂ ਛੱਡ ਕੇ ਲੈ ਜਾ, ਉਹ ਨਿਆਣਿਆਂ ਦੇ ਲੀੜੇ ਲੂੜੇ ਤੋਂ ਮੱਝਾਂ ਲੈ ਕੇ ਆ, ਫਿਰ ਅਸੀਂ ਇਕੱਠੇ ਧਾਰਾਂ ਕੱਢੀਏ ਐ, ਫਿਰ ਸ਼ਾਮ ਨੂੰ ਅਸੀਂ ਖਾ ਜਾਈਏ ਕਿਤੇ ਸਪਰੇ। ਜਿਹੜੀਆਂ ਖੋਤੀ ਰੇੜੀ 'ਚ ਪੱਠੇ ਲਿਆਉਂਦੀਆਂ ਨਾ, ਉਹ ਵੀ ਆਂਦੀਆਂ ਨੇ ਅੱਲਾ ਸਾਡਾ ਕਿਤੇ ਸ਼ਾਦੀ ਹੋਵੇ ਨਾ, ਸਾਨੂੰ ਪੈਰ ਨਾ ਲਾਉਣਾ ਪਵੇ ਜ਼ਮੀਨ ਤੋਂ, ਜਿਹੜਾ ਅਸੀਂ ਪੇਕਿਆਂ ਦੇ ਘਰ ਕਰ। ਤੇ ਮੈਂ ਕਿਹੜਾ ਉਹਨੂੰ ਲੋਨ ਦੇਣਾ, ਕੰਮ ਤੇ ਮੈਂ ਕਰਿਆ ਕਰਾਂ। ਮੈਂ ਕਹਿੰਦਾ ਬਸ ਮੇਰੇ ਨਾਲ ਰਵੇ, ਅੱਖਾਂ ਤੋਂ ਦੂਰ, ਅੱਖਾਂ ਤੋਂ ਉਹ ਚੱਲਣਾ ਹੋਵੇ। ਇਹ ਵਲੋਗਿੰਗ, ਇਹ ਡਿਵੈਲਪਮੈਂਟ ਹਰ ਸ਼ੈ ਛੱਡ ਦੇਣੀ, ਸਿਰਫ ਵਾਈ ਸ਼ੁਰੂ ਕਰ ਲੈਣੀ, ਬਸ ਮੱਝਾਂ ਚਾਰ ਰੱਖ ਲੈਣੀ। ਉੱਚਾ ਖਾਬ ਨਹੀਂ ਖੋਤੀ ਰੇੜੀ ਮਾੜੀ ਗੱਲ, ਐਡੀ ਕਿਹੜੀ ਗੱਲ ਹੈ, ਖੋਤੀ ਰੇੜੀ ਤੇ ਪਾਵਾਂਗੇ ਵੀ ਨਾ ਖੋਤੀ ਰੇੜੀ ਜਿਹੜੀ ਹੈ ਨਾ, ਉਹ ਤੁਸੀਂ ਲੈਂਬਰਗਿਨੀ ਤੋਂ ਗਾਂ ਖੋਤੀ ਰੇੜੀ, ਤੁਹਾਨੂੰ ਕੀ ਪਤਾ ਸਪੋਰਟਸ ਕਾਰਾਂ 'ਚ ਕਾਊਂਟ ਹੁੰਦੀ ਹੈ। ਹਾਂ ਤੁਸੀਂ ਐਵੇਂ ਖੋਤੀ ਰੇੜੀ ਨੂੰ ਐਵੇਂ ਲੋਕਲ ਸਮਝਿਆ ਤੁਸੀਂ। ਹਾਂ ਖੋਤੀ ਰੇੜੀ ਤੁਸੀਂ ਬਣਾਉਂਦੇ ਜੀ ਮਜ਼ਾਕ ਹੈ, ਤੁਹਾਡੇ ਵਾਸਤੇ ਹੋਗਾ ਮਜ਼ਾਕ, ਸਾਡੇ ਵਾਸਤੇ ਨਹੀਂ। ਉਹ ਵੀ ਇੱਕ ਸਵਾਰੀ ਹੈ ਤੇ ਇਕੁਅਲ ਹੀ ਆ, ਉਹਨਾਂ ਨਾਲੋਂ ਬਿਹਤਰ ਆ। ਇਹਨਾਂ ਨਾਲੋਂ ਬਹੁਤਾ ਮੀਂਹ ਦੇ ਵਿੱਚ ਗੱਡੀਆਂ ਤੁਰਦੀਆਂ, ਵੇਲੀਆਂ ਨੂੰ ਤੁਰਿਆ ਜਾਂਦਾ ਹੈ। ਉਹ 6 ਪੰਨਾ ਪੱਠਿਆਂ ਦੇ ਲੈ ਕੇ 8 ਪੰਨਾ ਪੱਠਿਆਂ ਦੇ ਲੈ ਕੇ ਭੱਜ ਹੁੰਦੀ ਹੈ, ਦਿਗੜ ਕਰਦੀ ਮੇਰੇ ਕੋਲ ਸੌਣਾ ਨਹੀਂ ਆ ਤਾਂ ਦੁੱਧ ਸੌ ਗਿਆ ਸਾਰਾ ਦਾ ਸਾਰਾ ਹੈ।
ਲੈ ਅੱਗੋਂ ਕਹਿੰਦੀ ਇਹਨੇ ਤਾਂ ਫੱਟੇ ਯਾਰ ਦੇਖੋ ਖਵਾਬ ਸਾਰਿਆਂ ਨੂੰ ਵੇਖਣੇ ਚਾਹੀਦੇ ਜੇ ਮੇਰਾ ਖਵਾਬ ਥੋੜਾ ਦੇਖੋ ਨਾ ਮੈਂ ਮਤਲਬ ਸਾਰਿਆਂ ਵਾਂਗੂ ਇੱਕ ਸਿੰਪਲ ਖਵਾਬ ਨਹੀਂ ਬਸ ਪੈਸਾ ਧੇਲਾ ਤੇ ਇਹ ਉਹ ਪੈਸਾ ਹੋਵੇ ਅਗਲਾ ਕੋਈ ਲਾਲਚ ਇਹ ਗੰਦੇ ਖਵਾਬ ਐ ਨਹੀਂ ਵੇਖਣੇ ਚਾਹੀਦੇ ਠੀਕ ਹੈ ਯੂਨੀਕ ਵੇਖੋ ਥੋੜਾ ਜਿਹਾ ਮਤਲਬ ਬਾਹਰ ਨਿਕਲੋ ਨਾ ਐ ਵੇਖੋ ਹੁਣ ਭਾਂਡੇ ਗੰਦੇ ਹੈ ਹੁਣ ਬੇਬੇ ਨੇ ਧੋਣੇ ਨਹੀਂ ਆ ਬਸ ਇੰਜ ਹੀ ਸੌ ਜਾਣਾ ਫਿਰ ਭਾਂਡਿਆਂ ਨੂੰ ਸਾਰੀ ਰਾਤ ਬਦਵਾਵਾਂ ਦੇਣੀਆਂ ਨੇ ਫਿਰ ਉਹ ਭਾਈ ਲੋਕੀ ਪੈਸਾ ਪਿੱਛੇ ਭੱਜਦਾ ਮੈਂ ਨਹੀਂ ਭਜਦਾ ਮੇਰੇ ਗੋਡੇ ਦਰਦ ਤੇ ਮੈਂ ਪੈਸਾ ਪਿੱਛੇ ਉੱਡਦੀ ਉੜਦੀ ਮੈਂ ਨਾ ਭੱਜਦਾ ਮੈਂ ਤੁਰਦਾ ਮੇਰੇ ਗੋਡੇ ਦਰਦ ਭਾਈ ਮੈਂ ਨਹੀਂ ਮੈਂ ਬਜ਼ੁਰਗ ਆਦਮੀ ਬੁੱਢਾ ਹੈ ਆਪਣੇ ਚ ਹਿੰਮਤ ਕੋਈ ਨਹੀਂ ਆਪਾਂ ਤੇ ਆ ਤੇ ਆ ਸ਼ੀਸ਼ਾ ਨਾ ਭੰਨ ਦੇ ਸ਼ੀਸ਼ਾ ਭਜਦਾ ਭਜਦੇ ਹੈ ਵਾਹ ਬੈਠਾ ਹੋਵੇ ਹੈ ਹੈ ਮੈਂ ਸਾਰੇ ਮੁੱਦਤਾਂ ਦਾ ਸਾਂਭ ਰੱਖਣ ਡਈ ਆ ਮੈਂ ਦਿਲ ਨਾਲ ਲਾਵਾਂ ਸੱਜਣਾ ਦੇ ਹੱਥ ਦਾ ਸ਼ੀਸ਼ਾ ਹੈ ਬਾਪ ਮਾਂ ਦੇ ਬਾਪ ਸੱਜਣ ਹੀ ਹੁੰਦੇ ਨੇ ਕੀ ਬਾਤ ਇਹ ਸ਼ੀਸ਼ਾ ਉਹ ਨਿਗਾ ਇਹ ਸ਼ੀਸ਼ਾ ਟੁੱਟ ਕੇ ਦੁਬਾਰਾ ਪਿਆ ਵਾ ਉਹਨਾਂ ਦਾ ਵੱਡਾ ਸੱਜਣ ਦੁਨੀਆ 'ਚ ਕੋਈ ਨਹੀਂ ਹੈਗਾ ਮਾਂ ਬਾਪ ਤੋਂ ਬਗੈਰ ਤੇ ਫਿਰ ਤੁਸੀਂ ਮੈਨੂੰ ਕਿਉਂ ਨਹੀਂ ਸੱਜਣ ਸਮਝਦੇ ਆਏ ਬੁੱਢੇ ਹੋ ਗਏ ਹਾਏ ਮੇਰਾ ਲੱਕ ਘੁੱਟ ਦਿਓ ਨਹੀਂ ਕੋਈ ਹਾਏ ਮੇਰਾ ਟੂੰਗਾ ਗਿਆ ਹਾਏ ਹਾਏ ਮੇਰੇ ਗੋਡੇ ਗਏ ਮੈਨੂੰ ਕੋਈ ਦਵਾਈ ਲਿਆ ਦਿਓ ਹੈ ਤੁਹਾਨੂੰ ਪੀਜ਼ੇ 버ਗਰਾਂ ਦੀ ਪਈ ਇਹ ਨਹੀਂ ਆਖਿਆ ਪਹਿਲੀ ਤੇ ਪੈਨਸ਼ਨ ਹੋਣੀ ਤੇ ਪੁੱਤਰ ਤੈਨੂੰ ਦਵਾਈ ਲੈ ਦਾਂਗੇ ਹੈ ਤੂੰ ਬਿਮਾਰ ਰਹਿਣਾ ਇਹ ਨਹੀਂ ਆਖਿਆ ਕਿ ਤੇਰੇ ਗੋਡੇ ਨਵੇਂ ਪਵਾ ਦਾਂਗੇ ਹੈ ਪੁੱਤਰ ਤੇ ਇੱਥੋਂ ਤੁਰਿਆ ਨਹੀਂ ਜਾਂਦਾ ਤੂੰ ਮਖੌਲ ਕਰਦੀ ਭਾਈ ਕੱਲ ਤੂੰ 5 ਰੁਪਈਆਂ ਦੀ ਲਈ ਏ ਮੈਂ ਕਿੱਥੋਂ 5 ਰੁਪਈਆਂ ਦੀ ਲਈ ਵੀ ਕਿਹੜੀ 5 ਰੁਪਈਆਂ ਦੀ ਕੱਲ ਮੈਂ ਲਈ 5 ਰੁਪਈਆਂ ਦੀ ਤੂੰ ਲਈ ਆ ਕਿੰਨੇ ਤੂੰ ਮੈਨੂੰ ਉਹਦੇ ਚ ਤੁਸੀਂ 500 ਰੁਪਈਆ ਵੀ ਨਹੀਂ ਦਿੱਤਾ ਮੈਂ ਤੁਹਾਡੇ ਕੋਲ ਮੰਗਿਆ ਸੀ ਯਾਦ ਕਰੋ ਤੇਰੇ ਕੋਲ ਸੀ ਮੇਰੇ ਕੋਲ ਕਿੱਥੋਂ ਆਏ ਹਾਂ 500 ਰੁਪਈਆ ਨਹੀਂ ਮੈਨੂੰ ਦਿੱਤਾ 61000 ਰੁਪਈਆ ਦੇ ਚ ਖਾਲਾ ਵਾਲੇ ਦਾ ਦੇਣਾ ਸੀਗਾ ਹੈ ਤੇ ਕੋਈ ਲੱਖ ਰੁਪਈਆ ਸਾਰਾ ਜੁੜਿਆ 61000 ਖਾਲਾ ਵਾਲੇ ਦਾ ਦੇਤਾ ਕੁਝ ਦੁਕਾਨ ਵਾਲੇ ਦੇ ਦੇਤੇ ਕੁਝ ਖਾਦ ਆ ਗਈ ਹੈ ਜੇਬੀ ਚ ਮੇਰੇ 1150 ਰੁਪਈਆ ਪਿਆ ਇਸ ਟਾਈਮ ਬਾਹਰ ਹਾਂ ਅੱਜ ਮੈਂ ਮੈਨੂੰ ਕੋਈ ਪੁੱਛਦਾ ਤੇ ਮੈਨੂੰ ਕਿਉਂ ਕਹਿੰਦੇ ਬੱਚਿਆਂ ਜਿਹੜਾ ਹੈ ਜਦੋਂ ਲੈਣੇ ਦੇਣੇ ਸੀ ਲੋਨੇ ਨਹੀਂ ਸੀ ਉਹ ਮੈਨੂੰ ਤੂੰ ਇਹ ਨਹੀਂ ਆਖਿਆ ਵੀ ਇਹ ਛੋਟੀ ਇੱਕ 버ਗਰ ਨਹੀਂ ਲਈ ਜਾਣਾ ਆਏ ਘੁੰਮ ਕੇ ਗੱਲ 버ਗਰ ਤੇ ਮੈਂ ਤੁਹਾਨੂੰ ਪਹਿਲੇ ਆਖਿਆ ਸਾੜ ਪੈ ਗਿਆ ਆਏ ਮੰਮੀ ਕਹਾਂ 버ਗਰ ਦਾ ਨਾ ਪੈਟੀ ਕਾਲੀ ਕਾਲੀ ਕਿਉਂ ਸੀ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਸੀ ਦੁਆ ਮੰਗਦੀ ਰਹੀ ਅੱਲਾ ਕਰੇ 버ਗਰ ਦਾ 버ਗਰ ਚੋਪੇ ਮੀਂਹ ਪਾਵੇ ਤੇ ਕਿਤੇ 버ਗਰ ਵਾਲਾ ਕੋਠਾ ਚੋਪੇ ਹੈ 버ਗਰ ਦੇ ਵਿੱਚੋਂ ਕਾਕਰੋਚ ਨਹੀਂ ਅੱਲਾ ਮਾਫ ਕਰੇ ਤੁਸੀਂ ਦੁੱਧ ਪੀਣਾ ਮੈਂ ਤਾਂ ਨਾ ਕੁਛ ਖਾਣਾ ਨਾ ਕੁਛ ਪੀਣਾ ਮੈਂ ਤਾਂ ਵੇਲਾ ਹੋ ਗਿਆ ਸੌਣ ਦਾ ਭਾਦੋ ਦਾ ਮਹੀਨਾ ਸਲਮਾਨ ਦੇ 버ਗਰ ਚੋਂ ਚੂਹੀ ਨਿਕਲਿਆ ਅੱਲਾ ਮਾਫ ਕਰ ਮੈਂ ਇੱਥੇ ਵਲੋਗਨ ਕਰ ਰਿਹਾ ਭਾਈ ਅੱਜ ਜਿਹੜਾ ਨਾ ਅੱਗੇ ਮੇਰਾ ਇੱਕ ਸਾਰਾ ਟੇਸਟ ਖਰਾਬ ਕਰ ਸਲਮਾਨ ਦੇ 버ਗਰ ਵਿੱਚ ਡੱਡੀ ਨਿਕਲਾਵੇ ਹਾਏ ਡੱਡੀ ਵੈਸੇ ਇਹ ਗੱਲ ਚੰਗੀ ਹੈ ਡੱਡੀ ਆਈ ਲਵ ਡੱਡੀ ਮੈਂ ਦੱਸੋ ਯਾਰ ਡੱਡੀਆਂ ਕਿੱਥੋਂ ਲੱਭਦੀ ਮੈਂ ਡੱਡੀ ਟਰਾਈ ਕਰਨੀ ਮੈਂ ਖਾਣਾ ਚਾਹਨਾ ਡੱਡੀ ਨਾ ਟੇਸਟੀ ਜੀ ਡੱਡੀ ਹੋਵੇ ਮੈਂ ਕਹਿੰਦਾ ਸਾਰੇ ਫਲੇਵਰ ਉਹ ਪੀਲਾ ਖੱਟਾ ਨੀਲਾ ਐ ਨਿੱਕੇ ਸੈਸ ਤੁਹਾਡੇ ਲਗਾ ਦੇਣੀ ਆ ਪੁੱਤ ਤੈਨੂੰ ਮੈਂ ਡੱਡੀਆਂ ਕਿੱਡੀਆਂ ਸਵਾਦੀਆਂ ਜਿਹਦੇ ਇੰਜ ਬੰਦਾ ਖਾਊਗਾ ਉਹ ਜਦੋਂ ਭੱਜੀ ਫਿਰਦੀ ਹੋਏਗੀ ਨਾ ਡੱਡੀ ਉਹ 100 ਰੁਪਏ ਦੇ ਵਿੱਚ ਬੰਦਾ ਕੱਢ ਕੇ ਖਾਵੇ ਲਗਾ ਦੇਣੀ ਛਪੜੀ ਚੋਂ ਸਵੇ ਕੰਟੀਨ ਤੇ ਲੈ ਜੀ ਤੇ ਭੁੰਨ ਕੇ ਖਾਵਾਂਗੀ ਯਾਰ ਮੈਂ ਨਹੀਂ ਕੁਝ ਕਹਿਣਾ ਠੀਕ ਹੈ ਮੈਂ ਅੱਗੇ ਕੰਟੀਨਿਊ ਕਰ ਖੋਲਿਆ ਤੇ ਭੁੰਨ ਕੇ ਖਾ ਨਾ ਮੈਂ ਇੱਥੇ ਅੱਗੇ ਨਹੀਂ ਕੰਟੀਨਿਊ ਹੋ ਰਿਹਾ ਮੈਂ ਇੱਥੇ ਕਰ ਰਿਹਾ ਭਾਈ ਵਲੌਗ ਐਂਡ ਠੀਕ ਹੈ ਓਕੇ ਜੀ ਅੱਲਾ ਸੋਨੇ ਦੇ ਵਾਲੇ ਬਾਏ ਬਾਏ ਟਾਟਾ ਬਾਏ ਬਾਏ ਕੀ ਡੱਡੀਆਂ ਖਾ ਖਾ ਕੇ ਇਹਦਾ ਢਿੱਡ ਵੱਡਾ ਹੋਇਆ ਉਹ ਡੱਡੀ ਮੈਨੂੰ ਡੱਡੀਆਂ ਪਸੰਦ ਹੀ ਬੜੀਆਂ ਮੈਂ ਕਹਿੰਦਾ ਬੱਕਰਿਆਂ ਨਾਲ ਵੱਧ ਪਸੰਦ ਡੱਡੀਆਂ ਤੁਸੀਂ ਵੀ ਖਾਓ ਅਤੇ ਬੱਚਿਆਂ ਨੇ ਖਾਓ ਇੱਕ ਵਾਰੀ ਜਿਹੜਾ ਡੱਡੀ ਖਾਏਗਾ ਨਾ ਉਹ ਬਾਰ-ਬਾਰ ਖਾਏਗਾ ਮੈਂ ਕਹਿੰਦਾ ਤੁਸੀਂ ਕਹਿਣਾ ਜ਼ਿੰਦਗੀ 'ਚ ਗੋਸ਼ਤ ਤੇ ਡੱਡੀ ਦਾ ਬਸ ਭਾਈ ਮੈਂ ਹੁਣ ਤਾਂ ਤੇ ਨਹੀਂ ਰਹਿਣਾ ਮੈਂ ਦੇਸਨ ਕਾਲਾ ਲੈ ਲੈਣਾ ਵਾ ਸਿੱਧੀ ਗੱਲ ਹੈ ਜਿੱਦਨ ਮੇਰਾ ਮੂੰਹ ਆਇਆ ਮੈਂ ਚੱਲ ਜਾਣਾ ਵਾ ਫਿਰਦਾ ਰਹੀ ਤੁਹਾਨੂੰ ਇੱਕ ਕੰਮ ਕਰਦੇ ਨੇ ਮੇਰੀ ਗੱਲ ਸੁਣੋ ਤੁਹਾਨੂੰ ਪਈਆਂ ਵਾਲੀ ਕੁਰਸੀ ਲੈ ਦਿੰਦੇ ਉਹ ਵੀਲ ਚੇਅਰ ਦੀ ਜਿਹੜੀ ਰਿਮੋਟ ਲੱਗਾ ਹੁੰਦਾ ਉੱਤੇ ਪਈਏ ਲੱਗੇ ਹੁੰਦੇ ਹੈ ਤੇ ਉਹ ਇੰਜ ਰੇੜੀ ਤੁਰਨ ਦੀ ਲੋੜ ਨਹੀਂ ਤੁਹਾਡਾ ਲੱਕ ਵੀ ਦੁਖਦਾ ਗੋਡੇ ਵੀ ਦੁਖਦੇ ਪੰਜ ਬਟਨ ਨੱਪਿਆ ਤੇ ਇੰਜ ਨੇ ਛੂੰ ਇੱਧਰ ਕਰਦੀ ਇੱਧਰ ਨੂੰ ਗਈ ਛੂੰ ਕਰਦੀ ਇੱਧਰ ਨੂੰ ਗਈ ਜਿੱਧਰ ਜੀ ਕੀਤਾ ਭੱਜੀ ਫਿਰੀ ਟੁੱਟ ਪੈਣਿਆ ਇਹ ਤੇਰੀਆਂ ਪਰੇਸ਼ਾਨੀਆਂ ਮੈਨੂੰ ਖਾ ਗਈਆਂ ਵਾ ਹਾਏ ਮੇਰੀਆਂ ਪਰੇਸ਼ਾਨੀਆਂ ਨਹੀਂ ਇਹ ਬਗਲਰ ਦੀਆਂ ਪਰੇਸ਼ਾਨੀਆਂ ਖਾ ਗਿਆ ਬਗਲਰ ਵਿਆਹ ਕਰਾ ਲਾ ਆਦਾ ਚਲੋ ਕੋਈ ਆ ਜੂਗੇ ਘਰ ਸਾਹਮਣੇ ਤੇ ਕੋਈ ਰਾਈਆਂ ਦੀ ਕੁੜੀ ਲੱਭ ਲਓ ਮੈਂ ਤੈਨੂੰ ਰਾਈਆਂ ਦੇ ਥੋੜੇ ਰਿਸ਼ਤੇ ਆ ਕਿੱਥੇ ਰਾਈਆਂ ਤੇ ਤੁਹਾਨੂੰ ਜਿਹੜਾ ਕੋਈ ਕਿੰਨਾ ਦਾ ਭਾਈ ਰਾਈਆਂ ਚ ਬਾਹਰ ਨਹੀਂ ਕਰਦੇ ਹੈ ਮੈਂ ਜਿਹੜਾ ਰਾਈਆਂ ਚ ਬਾਹਰ ਮੈਂ ਨਹੀਂ ਮੰਨਦਾ ਮੇਰੇ ਜਿਹੜੇ ਨਾ ਪੋਤੇ ਮੈਨੂੰ ਕਹਿੰਦੇ ਨੇ ਫਿਰ ਕੱਲ ਨੂੰ ਤਾਨੇ ਮਾਰਾਂਗੇ ਦਾਦਾ ਤੂੰ ਰਾਈਆਂ ਚ ਬਾਹਰ ਗਿਆ ਨਾ ਇੰਜ ਨਹੀਂ ਮੈਂ ਨਹੀਂ ਕਰਦਾ ਫਿਰ ਆਪਾਂ ਮਿੱਦੋ ਛਾਨਣ ਦੀ ਧੀ ਲੈ ਲੈਂਦੇ ਆ ਹਾਂ ਗੱਲ ਕਰੋ ਪਰ ਉਹ ਫਿਰ ਰਾਈ ਨਹੀਂ ਹੈਗੇ ਰਾਈ ਨਹੀਂ ਰਾਈਆਂ ਚ ਹੋਣਾ ਉਹ ਰਾਈ ਹੁੰਦੇ ਆ ਛਾਣੀਏ ਬਸ ਠੀਕ ਹੈ ਓਕੇ ਕਰੋ ਡਨ ਕਰੋ ਲੈ ਜੀ ਸਵੇਰੇ ਤੁਹਾਡੇ ਭਰਾ ਦੀ ਮੰਗਣੀ ਹੈ ਤੁਸੀਂ ਸਾਰੇ ਜਣੇ ਇਨਵਾਈਟਡ ਹੈ ਠੀਕ ਹੈ ਤੇ ਇਨਵਾਈਟ ਆਉਣ ਤੋਂ ਪਹਿਲੇ ਰੋਟੀ ਖਾਣ ਤੋਂ ਪਹਿਲੇ ਚੈਨਲ ਸਬਸਕ੍ਰਾਈਬ ਲਾਜ਼ਮੀ ਕरें ਚਲੋ ਮਿਲਦੇ ਸਭ ਇੱਕ ਨਵੇਂ ਵਲੌਗ ਦੇ ਵਿੱਚ ਅੱਲਾ ਹਾਫਿਜ਼ ਬਾਏ ਬਾਏ